ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬਾਂ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਤੇ ਇਸ ਟਾਈਮ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੈਨਾਮਾ ਪੇਪਰ ਤੋਂ ਬਾਅਦ ਹੁਣ ਪ੍ਰੈਜ਼ਾਈਡ ਨੇ ਜਿੰਨਾ ਬਾਹਰ ਨਿਕਲਿਆ, ਕਈ ਵੱਡੀਆਂ ਹਸਤੀਆਂ ਦੇ ਨਾਂ ਜਿਹੜੇ ਆ ਉਹ ਜਨਤਕ ਹੋਏ ਨੇ। ਇਹ ਅਸਲ 'ਚ ਪੈਰਾਡਾਈਜ਼ ਆ। ਪਨਾਮਾ ਤੋਂ ਬਾਅਦ ਹੁਣ ਪੈਰਾਡਾਈਜ਼ ਆ ਗਿਆ। ਇਹ ਪੇਪਰ ਲੀਕ ਦਾ ਮਾਮਲਾ ਹੀ ਆ। ਜਿੱਦਾਂ ਕਿ ਪਨਾਮਾ ਪੇਪਰ ਲੀਕ ਮਾਮਲਾ ਆਇਆ ਸੀ ਨਾ ਸਾਹਮਣੇ, ਇਹ ਠੀਕ ਉਸੇ ਤਰ੍ਹਾਂ ਦਾ ਹੀ ਮਾਮਲਾ ਜਿਹੜਾ ਉਹ ਸਾਹਮਣੇ ਆ ਗਿਆ। ਇਹਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਫਿਰ ਇੱਕ ਵਾਰੀ ਜਨਤਕ ਹੋਇਆ। ਵੈਸੇ ਇਹ ਕੀਤਾ ਉਹਨਾਂ ਨੇ ਆ ਜਿਨ੍ਹਾਂ ਨੇ ਪਿਛਲੀ ਵਾਰੀ ਲਗਭਗ ਮੇਰੇ ਖਿਆਲ ਦੇ ਨਾਲ 2015 ਦੇ ਅਪ੍ਰੈਲ 'ਚ ਜਿਨ੍ਹਾਂ ਨੇ ਕੰਮ ਕੀਤਾ ਸੀਗਾ, ਉਹਨਾਂ ਨੇ ਦੁਬਾਰਾ ਇਸ ਜਿੰਨ ਨੂੰ ਬੋਤਲੋਂ ਬਾਹਰ ਕੱਢਿਆ। ਇਹ ਅਸਲ ਦੇ ਵਿੱਚ ਕੀ ਆ ਕਿ ਇੱਕ ਬਹੁਤ ਵੱਡੀ ਸੰਸਥਾ ਬਣੀ ਹੋਈ ਆ ਜਿਹਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਜ਼ਮ ਕਿਹਾ ਜਾਂਦਾ। ਵੈਸੇ ਉਹਦੀ ਸ਼ਾਰਟ ਫਾਰਮ ਆ IGIJ, ICIJ। ICIJ ਦੇ ਵਿੱਚ ਲਗਭਗ 100 ਦੇਸ਼ਾਂ ਦੇ ਪੱਤਰਕਾਰ ਸਮੂਹਾਂ ਦੇ ਵੱਖ ਅੱਗੇ ਉਹਨਾਂ ਦੇ ਵਸੀਲੇ ਜਿਹੜੇ ਜੁੜੇ ਹੋਏ ਇੱਕ ਦੂਜੇ ਦੇ ਨਾਲ, ਉਹ ਰਲ ਕੇ ਕੰਮ ਕਰਦੇ ਆ। ਪਨਾਮਾ ਪੇਪਰ ਲੀਕ ਮਾਮਲਾ ਸੀਗਾ ਜਿਹੜਾ, ਉਹ ਸਾਰੇ ਦਾ ਸਾਰਾ ਕੱਢਿਆ ਸੀ ਇਸੇ ICIJ ਦੇ ਨਾਲ ਜੁੜੇ ਪੱਤਰਕਾਰਾਂ ਨੇ। ਸਾਡੇ ਭਾਰਤ ਦੇ ਵਿੱਚੋਂ ਕੱਲਾ ਇੰਡੀਅਨ ਐਕਸਪ੍ਰੈਸ ਅਖਬਾਰ ਆ ਜਿਹੜਾ ਸਿੱਧੇ ਤੌਰ ਤੇ ਇਸ ਸੰਸਥਾ ਦੇ ਨਾਲ ਜੁੜਿਆ। ਰਾਤੀ ਉਹਨਾਂ ਨੇ ਜਦੋਂ ਇਸ ਖਬਰ ਨੂੰ ਸ਼ਾਇਆ ਕਰ ਦਿੱਤਾ, ਚਾਰੇ ਪਾਸੇ ਹਾਹਾਕਾਰ ਮਚ ਗਈ। ਵੈਸੇ ਇਹਦੇ ਵਿੱਚ ਨਾਮ ਤੇ ਬਹੁਤ ਵੱਡੇ ਵੱਡੇ ਆ, ਇੱਥੋਂ ਤੱਕ ਕਿ ਜਿਹੜੀ ਰਾਣੀ ਐਲਿਜ਼ਾਬੈਥ ਆ ਉਹਦਾ ਨਾਮ ਵੀ ਆ। ਇਹ ਤੋਂ ਇਲਾਵਾ ਤੁਹਾਡੇ ਟਰੰਪ ਸਾਹਿਬ ਆ ਜਿਹੜੇ, ਇਹਦੇ ਵੀ ਮੰਤਰੀ ਸੰਤਰੀ ਵਿੱਚ ਦਸੀਦੇ ਆ। ਟਰੂਡੋ ਸਾਹਿਬ ਆ ਜਿਹੜੇ, ਉਹਨਾਂ ਦੇ ਜਿਹੜੇ ਮੇਨ ਫੰਡ ਰੇਜ਼ਰ ਸੀ, ਉਹ ਵੀ ਇਹਦੇ ਵਿੱਚ ਘੜੀਸਿਆ ਪਿਆ। ਹੋਰ ਕਈ ਆ, ਵਲਾਦੀਮੀਰ ਪੁਤਿਨ ਐਰਾ ਵਗੈਰਾ, ਨਥੂ ਖੈਰਾ, ਬਹੁਤ ਆ। ਪਾਕਿਸਤਾਨ ਦਾ ਇੱਕ ਸਾਬਕਾ ਪ੍ਰਧਾਨ ਮੰਤਰੀ ਵੀ ਫਸ ਗਿਆ। ਪਹਿਲਾਂ ਪਨਾਮੇ ਦੇ ਵਿੱਚ ਉਹ ਮੌਜੂਦਾ ਪ੍ਰਧਾਨ ਮੰਤਰੀ ਸੀ, ਹੁਣ ਇਹਦੇ 'ਚ ਪੈਰਾਡਾਈਜ਼ ਦੇ ਵਿੱਚ ਫਸ ਗਿਆ। ਉਹ ਜਿਹੜਾ ਸ਼ੌਕਤ ਅਜ਼ੀਜ਼ ਸੀਗਾ, 2003 ਤੋਂ 2005 ਤੱਕ ਰਿਹਾ ਸੀਗਾ ਪ੍ਰਧਾਨ ਮੰਤਰੀ ਇਹਨਾਂ ਦਾ, ਉਹ ਵੀ ਫਸ ਗਿਆ ਕਸੂਤਾ। ਹੁਣ ਕਈ ਇਸ ਤਰ੍ਹਾਂ ਦੀਆਂ ਹਸਤੀਆਂ ਨੇ, ਪਰ ਭਾਰਤ ਵੱਲੋਂ 714 ਜਣਿਆਂ ਨੇ ਨਾਂ ਚਮਕਾਇਆ ਇਸ ਸੂਚੀ ਦੇ ਵਿੱਚ। ਉਹਨਾਂ 'ਚੋਂ ਕਾਂਗਰਸੀ ਤੇ ਹੋਣੇ ਹੀ ਹੋਣੇ ਆ। ਜਿੱਥੇ ਇਹੋ ਜਿਹਾ ਮਾਮਲਾ ਆ ਗਿਆ ਉੱਥੇ ਤੁਸੀਂ ਮੰਨ ਕੇ ਚੱਲੋ ਕਿ ਕਾਂਗਰਸੀ ਤੇ ਹੋਊਗੇ। ਪਰ ਜਿਹੜੇ ਕਹਿੰਦੇ ਸੀਗੇ ਕਿ ਨਾ ਖਾਊਂਗੇ ਨਾ ਖਾਣੇ ਦੂੰਗੇ, ਉਹਨਾਂ ਦੇ ਵੀ ਵਿੱਚ ਬੰਦੇ ਬੋਲਦੇ ਪਏ ਆ। ਖਾਸ ਗੱਲ ਇਹ ਆ ਕਿ ਮੋਦੀ ਕੈਬਨਿਟ ਦੇ ਇੱਕ ਮੰਤਰੀ ਦਾ ਨਾਮ ਵਿੱਚ ਬੋਲਦਾ ਪਿਆ। ਮੋਦੀ ਕੈਬਨਿਟ ਦਾ ਇੱਕ ਮੰਤਰੀ ਹੈ ਜਯੰਤ ਸਿਨਹਾ। ਇਹ ਜਯੰਤ ਸਿਨਹਾ ਉਸੇ ਯਸ਼ਵੰਤ ਸਿਨਹਾ ਦਾ ਪੁੱਤਰ ਆ ਜਿਹੜੇ ਯਸ਼ਵੰਤ ਸਿਨਹਾ ਨੇ ਨਰਿੰਦਰ ਮੋਦੀ ਸਰਕਾਰ ਖਿਲਾਫ ਥੋੜਾ ਸਮਾਂ ਪਹਿਲਾਂ ਮੋਰਚਾ ਖੋਲਿਆ ਸੀ। ਹੁਣ ਜਯੰਤ ਸਿਨਹਾ ਇੱਕ RK ਸਿਨਹਾ, ਦੂਜੇ ਨੰਬਰ ਤੇ ਉਹ ਬੈਠਾ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਮੈਂਬਰ ਪਾਰਲੀਮੈਂਟ ਆ। ਇਸ ਤਰ੍ਹਾਂ ਹੋਰ ਕਈ ਨਾਮ ਆ, ਜਿਸ ਤਰ੍ਹਾਂ ਕਾਰੋਬਾਰੀ ਹੈ, ਵਿਜੇ ਮਾਲੀਆ ਦਾ ਵੀ ਨਾਮ ਹੈ ਮੇਰੇ ਖਿਆਲ ਦੇ ਨਾਲ। ਇੱਕ ਬਹੁਤ ਵੱਡਾ ਹਸਪਤਾਲ ਚਲਾਉਂਦੇ ਆ ਜਿਹੜੇ ਫੋਰਟਿਸ, ਉਹਨਾਂ ਦਾ ਵੀ ਨਾਮ ਆ। ਔਰ ਇਸ ਸੂਚੀ ਦੇ ਵਿੱਚ ਅਮਿਤਾਭ ਬੱਚਨ ਫਿਰ ਦੂਜੀ ਵਾਰ ਸ਼ਾਮਲ ਆ। ਪਨਾਮਾ 'ਚ ਵੀ ਸੀਗਾ। ਔਰ ਉਹ ਅਮਿਤਾਭ ਬੱਚਨ ਆ ਜਿਹੜਾ ਹੁਣ ਟੈਲੀਵਿਜ਼ਨ ਤੇ GST ਦੇ ਫਾਇਦੇ ਗਿਣਾਉਂਦਾ ਹੁੰਦਾ, GST ਆਹ ਕਰੂਗੀ, GST ਉਹ ਕਰੂਗੀ, ਤੇ ਆਪ ਟੈਕਸ ਦਾ ਮਾਰਾ ਉੱਥੇ ਤੁਰਿਆ ਫਿਰਦਾ, ਕਦੇ ਪਨਾਮਾ 'ਚ ਕਦੇ ਬਾਰਾਮੂਲਾ 'ਚ। ਅਮਿਤਾਭ ਬੱਚਨ ਨੇ ਤੇ ਸ਼ਾਇਦ ਉਹ ਆਪਣੀ ਫਿਲਮ ਦਾ ਡਾਇਲੋਗ ਹੀ ਯਾਦ ਰੱਖ ਲਿਆ ਨਾ ਕਿ ਹਮ ਜਹਾਂ ਪੇ ਖੜੇ ਹੋ ਜਾਤੇ ਲਾਈਨ ਵਹਾਂ ਸੇ ਸ਼ੁਰੂ ਹੋ ਜਾਤੀ ਹੈ। ਜੇ ਉਹ ਪਨਾਮਾ 'ਚ ਖੜਾ ਸੀਗਾ ਤੇ ਉੱਥੇ ਲਾਈਨ ਲੱਗ ਗਈ ਪਿੱਛੇ ਭਾਰਤੀਆਂ ਦੀ।
ਇੱਥੇ ਪੈਰਾਡਾਈਜ਼ ਦੇ ਵਿੱਚ ਇੱਥੇ ਵੀ 714 ਆ ਗਏ ਆ, ਸੋ ਲਾਈਨ ਸ਼ੁਰੂ ਹੋ ਜਾਂਦੀ ਹੈ। ਹੁਣ ਇਹ ਤੇ ਸਾਰੇ ਚੁੱਪ ਹੋ ਗਏ ਆ, ਨਾ ਤੇ ਇਸ ਮੁੱਦੇ ਤੇ ਕਾਂਗਰਸੀ ਬੋਲਦੇ ਪਏ ਆ, ਨਾ ਭਾਰਤੀ ਜਨਤਾ ਪਾਰਟੀ ਵਾਲੇ ਬੋਲਦੇ ਪਏ ਆ। ਜਯੰਤ ਸਿਨਹਾ ਦੇ ਟਵੀਟ ਆਏ ਆ ਧੜਾ ਧੜ, ਜਿਵੇਂ ਮੋਦੀ ਸਾਹਿਬ ਕਈ ਵਾਰ ਮੌਜ ਦੇ ਵਿੱਚ ਹੁੰਦੇ ਆ ਤੇ ਟਵੀਟ ਸੁੱਟੀ ਜਾਂਦੇ ਜਿਵੇਂ ਵਿਆਹ ਵੇਲੇ ਭਾਨ ਨਹੀਂ ਸੁੱਟਦੇ, ਓਦਾਂ ਟਵੀਟ ਮਾਰੀ ਜਾਂਦੇ ਆ ਮੋਦੀ ਸਾਹਿਬ ਜਦੋਂ ਲਹਿਰ ਚੋਂ। ਓਦਾਂ ਹੀ ਅੱਜ ਜਯੰਤ ਸਿਨਹਾ ਨੇ ਟਵੀਟ ਸੁੱਟੇ ਧੜਾ ਧੜ। ਉਹਦੇ ਚ ਸਫਾਈ ਦਿੱਤੀ ਹੈ ਜੀ ਕਿ ਮੇਰਾ ਨਿੱਜੀ ਤੌਰ ਤੇ ਕੋਈ ਲਾਗਾ ਤੀਗਾ ਨਹੀਂ ਸੀ। ਹਾਲਾਂਕਿ ਉਹਨੇ ਕੰਡੈਮ ਨਹੀਂ ਕੀਤਾ ਇਸ ਚੀਜ਼ ਨੂੰ, ਰੱਦਿਆ ਨਹੀਂ। ਉਹਨੇ ਕਿਹਾ ਕਿ ਮੇਰਾ ਕੋਈ ਨਿੱਜੀ ਲਾਭ ਨਹੀਂ ਸੀ। ਅਸਲ ਦੇ ਵਿੱਚ ਨਾ ਉਹ ਕਿਸੇ ਫਰਮ ਦੇ ਜ਼ਰੀਏ ਜੁੜਿਆ ਹੋਇਆ ਸੀ, ਇੱਕ ਕੰਪਨੀ ਦੇ ਜ਼ਰੀਏ ਜੁੜਿਆ ਹੋਇਆ ਸੀਗਾ, ਪਰ ਫਿਰ ਵੀ ਨਾਂ ਤੇ ਆਉਂਦਾ ਹੈ ਨਾ, ਕਿਉਂਕਿ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਬਣਾਈਆਂ ਹੀ ਇਸੇ ਕਰਕੇ ਗਈਆਂ ਸੀਗੀਆਂ ਕਿਉਂਕਿ ਟੈਕਸ ਚੋਰੀ ਕੀਤਾ ਜਾਵੇ ਜੀ। ਕਿਉਂਕਿ ਇਹ ਜਿਹੜੇ ਟੈਕਸ ਹੈਵਨ ਕੰਟਰੀਜ਼ ਨੇ, ਜਿੱਦਾਂ ਵੀ ਉਹ ਪਨਾਮਾ ਹੋਇਆ, ਬਾਰਾਮੂਡਾ, ਇਸ ਤਰ੍ਹਾਂ ਦੀਆਂ ਇੱਕ ਫਰਮਾਂ ਨੇ ਜਿਹੜੀਆਂ ਅੱਗੇ ਜਾ ਕੇ ਕੰਪਨੀਆਂ ਇਹਨਾਂ ਨੂੰ ਦੇ ਦਿੰਦੀਆਂ ਬਹੁਤ ਘੱਟ ਦਰਾਂ ਤੇ ਕੰਪਨੀਆਂ ਮੁਹੱਈਆ ਕਰਾ ਦਿੰਦੀਆਂ, ਔਰ ਉਹਨਾਂ ਕੰਪਨੀਆਂ ਨੂੰ ਅੱਗੇ ਲਾਇਸੈਂਸ ਮਿਲਿਆ ਹੀ ਹੁੰਦਾ ਕਿ ਚੱਕ ਕੇ ਉਹਨਾਂ ਨੇ ਮਨੀ ਲਾਂਡਰਿੰਗ ਕਰ ਦੇਣੀ ਹੈ। ਹੁਣ ਇਹ ਸਾਰਾ ਠੱਗੀ ਠੋਰੀ ਵਾਲਾ ਕੇਸ ਦੂਜੀ ਵਾਰੀ ਭਾਰਤ ਚ ਖੁੱਲ ਗਿਆ। ਪਾਕਿਸਤਾਨ ਚ ਦੇਖੋ ਪਹਿਲੇ ਚ ਹੀ ਕਾਰਵਾਈ ਹੋ ਗਈ, ਉਹਨਾਂ ਨੇ ਤੇ ਮੌਜੂਦਾ ਪ੍ਰਧਾਨ ਮੰਤਰੀ ਜਿਹੜਾ ਉਹਦੇ ਸਾਹ ਸੁਕਾ ਛੱਡੇ ਇਸ ਮਾਮਲੇ ਚ। ਸਾਡੇ ਭਾਰਤ ਚ ਦੂਜੀ ਵਾਰੀ ਹੋ ਗਿਆ। ਹੁਣ ਹਾਕਮ ਧਿਰ ਦਾ ਮੰਤਰੀ ਵੀ ਫਸ ਗਿਆ, ਮੈਂਬਰ ਪਾਰਲੀਮੈਂਟ ਵੀ ਫਸ ਗਿਆ, ਹਲੇ ਹੋਰ ਵੀ ਹੋ ਸਕਦੇ ਆ। ਹੁਣ ਇਹ ਬੋਲਦੇ ਨਹੀਂ ਪਏ, ਨਾ ਕਾਂਗਰਸੀ ਬੋਲਦੇ ਪਏ ਆ, ਇਸ ਥਾਂ ਤੇ ਆ ਕੇ ਇਕੱਠੇ ਹੋ ਜਾਂਦੇ ਆ। ਹੁਣ ਨਾ ਤੇ ਉਹ ਕਹਿੰਦੇ ਪਏ ਆ ਕਿ ਕਾਰਵਾਈ ਹੋਵੇ, ਉਹਨਾਂ ਨੇ ਤੇ ਕਹਿਣਾ ਕੀ, ਕਾਂਗਰਸੀਆਂ ਨੇ ਤੇ ਕਹਿਣਾ ਕੀ ਆ। ਉਹ ਚੁੱਪ ਕਰਕੇ ਹੁਣ ਸਾਰੇ ਦੋਨੇ ਦੜ ਵੱਟ ਗਏ ਆ। ਉਹ ਜਿਹੜਾ RK ਸਿਨਹਾ ਫਸਿਆ, ਉਹਦੇ ਕੋਲ ਪੱਤਰਕਾਰ ਗਏ ਸਨ, ਉਹਦੀ ਕਾਰ ਰੋਕੀ, ਪਹਿਲੇ ਤੇ ਕਾਰ ਨਹੀਂ ਸੀ ਰੋਕਦਾ, ਕਾਰ ਮਸਾਂ ਰਖਵਾਈ ਕੋਈ। ਉਹ ਕਹਿੰਦੇ ਜੀ ਕਿ ਤੁਸੀਂ ਤੇ ਕਹਿੰਦੇ ਸੀ ਨਾ ਖਾਓਗੇ ਨਾ ਖਾਣੇ ਦੂੰਗੇ, ਆ ਹੁਣ ਜਿਹੜਾ ਤੁਸੀਂ ਚੰਨ ਚਾੜਿਆ ਜੀ ਤੁਹਾਡਾ ਨਾਮ ਉੱਥੇ ਆ ਗਿਆ, ਹੁਣ ਕਿੱਦਾਂ ਦੀ ਫੀਲਿੰਗ ਹੈ ਤੁਹਾਡੀ, ਕੀ ਕਹਿਣਾ ਚਾਹੋਗੇ, ਕੋਈ ਸ਼ਰਮ ਸ਼ੁਰਮ ਹੈ ਕਿ ਨਹੀਂ। ਤੇ ਉਹ ਬੋਲਿਆ ਨੀ, ਇਸ਼ਾਰੇ ਦੇ ਨਾਲ ਜਿਵੇਂ ਫਲਾਈਂਗ ਕਿਸ ਨਹੀਂ ਕਰੀਦੇ ਐ ਕਰਕੇ ਇੱਕ ਦੋ ਵਾਰੀ ਕਹਿੰਦਾ, ਬੋਲਿਆ ਤੇ ਹੈ ਨੀਗਾ, ਕਹਿੰਦਾ ਪਿੰਨ ਦਿਓ ਮੈਨੂੰ। ਪੱਤਰਕਾਰ ਨੇ ਆਪਣੀ ਜੇਬ ਚੋਂ ਪਿੰਨ ਦਿੱਤਾ ਤੇ ਉਹਨੇ ਗੱਡੀ ਚ ਕਿਤੇ ਕੋਰਾ ਕਾਗਜ਼ ਪਹਿਲਾਂ ਹੀ ਰੱਖਿਆ ਸੀ, ਉਹ ਕੋਰਾ ਕਾਗਜ਼ ਕੱਢ ਕੇ ਤੇ ਲਿਖ ਕੇ 4 ਕੁ ਅੱਖਰ ਤੇ ਪੱਤਰਕਾਰ ਨੂੰ ਫੜਾ ਗਿਆ। ਪੱਤਰਕਾਰ ਵਿਚਾਰਾ ਉੱਡਦੀ ਧੂੜ ਚ ਉਹ ਕਾਗਜ਼ ਪੜ੍ਹਦਾ ਪਿਆ ਸੀ, ਕਾਗਜ਼ ਤੇ ਲਿਖਿਆ ਸੀ ਮਾਫ ਕੀਜੀਏਗਾ ਭਈਆ ਮੈਂ 2 ਦਿਨ ਸੇ ਮੌਨ ਵਰਤ ਪਿਆ ਹੂੰ। ਉਹ ਉੱਥੇ ਲਿਖ ਕੇ ਚਿੱਠਾ ਫੜਾ ਗਿਆ। ਹੁਣ ਇਹ ਤੇ ਮੌਨ ਵਰਤ ਤੇ ਚਲੇ ਗਏ ਜਿਨ੍ਹਾਂ ਦੇ ਨਾਂ ਆ, ਤੇ ਜਿਹੜੇ ਉੱਤੇ ਇਹਨਾਂ ਦੇ ਬੈਠੇ ਆ ਉਹ ਉਂਝ ਮੌਨ ਵਰਤ ਤੇ ਹੋ ਜਾਣਗੇ। ਹੁਣ ਵੈਸੇ ਸੋਚਦੇ ਪਏ ਜੇ ਉੱਥੇ ਉਹ ਕਿਤੇ ਨਾਲ ਉਹਦੇ ਹੰਸਰਾਜ ਵੀ ਬੈਠਾ ਹੁੰਦਾ, ਉਹਨੇ ਕਹਿਣਾ ਸੀ ਕਿ ਬਾਬੇ ਮੌਨ ਵਰਤ ਤੇ ਆ, ਮੈਂ ਪੌਣ ਵਰਤ ਤੇ ਆ, ਤੇ ਸਾਡਾ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਉੱਡਣ ਉਡਾਉਣ ਵਰਤ ਤੇ ਆ, ਤੇ ਦੇਸ਼ ਹੈ ਜਿਹੜਾ ਵਿਚਾਰਾ ਪਛਤਾਉਣ ਵਰਤ ਤੇ ਆ। ਇਹ ਸਾਰੇ ਵਰਤ ਹੀ ਚੱਲਦੇ ਪਏ ਆ। ਪਰ ਜਿਨ੍ਹਾਂ ਨੇ ਦੇਸ਼ ਨੂੰ ਵਰਤਿਆ ਉਹਨਾਂ ਨੂੰ ਕਦੋਂ ਜੇਲ੍ਹ ਚ ਵਰਤਿਆ ਜਾਊਗਾ ਚੱਕੀ ਪੀਣ ਲਈ, ਇਹ ਕੋਈ ਨਹੀਂ ਕਹਿ ਸਕਦਾ, ਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਦੇਖੋ ਚੋਰ ਨੰਗੇ ਹੋ ਚੁੱਕਿਆ, ਔਰ ਇਹਨਾਂ ਦੇ ਵਿੱਚ ਇੱਕ ਸਭ ਤੋਂ ਲੰਬਾ ਚੋਰ ਹੈ ਜਿਹੜਾ ਉਹ ਲਗਾਤਾਰ ਦੂਜੀ ਵਾਰ ਨੰਗਾ ਹੋ ਗਿਆ। ਜੀ ਬਿਲਕੁਲ, ਦੇਖ ਲਓ ਤੇ ਦੇਖਦੇ ਹਾਂ ਅਗਲੀਆਂ ਐਡਾਂ ਜਿਹੜੀਆਂ ਹੁਣ ਫਿਰ ਉਸ ਨੂੰ ਕਿਹੜੀਆਂ ਮਿਲਦੀਆਂ ਆ, ਕਿਉਂਕਿ ਇਹ ਇੱਕ ਕਾਮਯਾਬੀ ਮੈਂ ਕਹੂੰਗਾ ਇਹਨਾਂ ਦੇ ਲਈ ਇੱਕ ਮਿਆਰ ਇਹਨਾਂ ਨੇ ਬਣਾ ਲਿਆ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਵਿਚਾਰ ਦੀ ਆਜ਼ਾਦੀ ਦਾ ਫੇਰ ਕਤਲ। ਤਮਿਲਨਾਡੂ ਸਰਕਾਰ ਨੇ ਇੱਕ ਕਾਰਟੂਨਿਸਟ ਨੂੰ ਗ੍ਰਿਫਤਾਰ ਕੀਤਾ, ਪਰ ਬਾਅਦ ਚ ਫਿਰ ਜ਼ਮਾਨਤ ਵੀ ਹੋਈ। ਦੇਖੋ ਬੜੀ ਮਾੜੀ ਹੋਣ ਡਈ ਹੈ ਸਾਡੇ ਭਾਰਤ ਦੇ ਵਿੱਚ, ਖਾਸ ਤੌਰ ਤੇ ਲੋਕਤੰਤਰ ਦੇ ਨਾਲ। ਲੋਕਤੰਤਰ ਨੂੰ ਤੇ ਇਹਨਾਂ ਨੇ ਫੁੱਟਬਾਲ ਬਣਾ ਛੱਡਿਆ, ਕੋਈ ਇੱਧਰੋਂ ਠੁੱਡਾ ਕੋਈ ਉੱਧਰੋਂ ਠੁੱਡਾ। ਲੋਕਤੰਤਰ ਵਿਚਾਰਾ ਰਿੜਦਾ ਫਿਰਦਾ, ਉਹਦਾ ਤੇ ਬਲੈਡਰ ਪਾੜ ਕੱਤਣਾ ਇਹਨਾਂ ਨੇ ਜੇ ਇਸ ਤਰ੍ਹਾਂ ਹੀ ਠੁੱਡੇ ਮਾਰਦੇ ਰਹੇ ਵਗਾ ਕੇ। ਹੁਣ ਦੇਖੋ ਕਾਰਟੂਨਿਸਟ ਦਾ ਕੰਮ ਕੀ ਆ, ਇੱਥੇ ਸਾਡੇ ਪੰਜਾਬ ਦੇ ਵਿੱਚ ਕਾਰਟੂਨਿਸਟ ਨੇ ਕਈ 4-5 ਤੇ ਇਹੋ ਜਿਹੇ ਕਾਰਟੂਨਿਸਟ ਨੇ ਜਦੋਂ ਕਾਰਟੂਨ ਬਣਾਉਂਦੇ ਆ ਤਰਥੱਲੀ ਮਚਾ ਦਿੰਦੇ ਆ ਆਮ ਸੋਸ਼ਲ ਮੀਡੀਆ ਤੇ। ਕਦੇ ਤੁਸੀਂ ਦੇਖੋ ਬਾਦਲ ਸਰਕਾਰ ਦੇ ਵਿੱਚ ਬਾਦਲਾਂ ਦੇ ਇਹੋ ਜਿਹੇ ਕਾਰਟੂਨ ਬਣਾਏ ਜਾਂਦੇ ਸਨ, ਮੇਰੇ ਖਿਆਲ ਦੇ ਨਾਲ ਜੇ ਬਾਦਲ ਸਾਹਿਬ ਵੇਖ ਲੈਂਦੇ ਕਾਰਟੂਨ ਤੇ ਉਹ ਹੱਸੇ ਬਗੈਰ ਨਹੀਂ ਸੀ ਰਹਿ ਸਕਦੇ, ਗੁੱਸਾ ਤੇ ਕੀ ਹੋਣਾ ਸੀ। ਖੈਰ ਕਾਰਟੂਨਿਸਟ ਦਾ ਕੰਮ ਹੀ ਇਹ ਆ ਨਾ ਕਿ ਜਿਹੜੇ ਸਮਾਜੀ ਵਰਤਾਰੇ ਆ ਉਹ ਆਪਣੀ ਕਲਾ ਰਾਹੀਂ ਉਜਾਗਰ ਕਰੇ, ਲੋਕਾਂ 'ਚ ਰੱਖੇ। ਕਾਰਟੂਨਿਸਟ ਦਾ ਕੰਮ ਇਹ ਆ ਜੀ। ਉੱਥੇ ਇੱਕ ਬਾਲਾ ਕਾਰਟੂਨਿਸਟ ਆ, ਬਹੁਤ ਵੱਡਾ ਕਾਰਟੂਨਿਸਟ ਹੈ, ਉਮਰ ਛੋਟੀ ਹੈ ਉਹਦੀ। ਦਰਅਸਲ ਤੁਹਾਨੂੰ ਯਾਦ ਹੋਣਾ ਕਿ ਕੁਛ ਦਿਨ ਪਹਿਲਾਂ ਇੱਕ ਸ਼ਾਹੂਕਾਰ ਦੇ ਸਤਾਏ ਟੱਬਰ ਨੇ ਖੁਦ ਨੂੰ ਅੱਗ ਲਾ ਕੇ ਆਤਮਦਾਹ ਕਰ ਲਿਆ ਸੀ। ਉਹ ਜਿਹੜਾ ਆਤਮਦਾਹ ਸੀਗਾ
ਉਹਦੇ ਵਿੱਚ ਸਭ ਤੋਂ ਦੁਖਦ ਪੱਖ ਇਹ ਸੀਗਾ ਕਿ ਜਿਹੜੀ ਜਗ੍ਹਾ ਤੇ ਉਹਨਾਂ ਨੇ ਆਤਮ ਦਾਹ ਕੀਤਾ ਸੀਗਾ ਉਹ ਕਲੈਕਟਰ ਦਾ ਦਫ਼ਤਰ ਸੀ, ਜਿਹਦੇ ਅੱਗੇ ਉਹ ਸਾਰਾ ਕੁਝ ਵਾਪਰਿਆ। ਬੱਚੇ ਵੀ ਸੜ ਗਏ, ਨਿੱਕੇ ਨਿੱਕੇ, ਮਰ ਗਿਆ ਪਰਿਵਾਰ ਸਾਰਾ ਸੜ ਕੇ। ਉਸ ਕਾਰਟੂਨਿਸਟ ਦੀ ਵੇਦਨਾ ਜਾਗੀ, ਉਹਦੀ ਜ਼ਮੀਰ ਤੇ ਠੋਕਰ ਵੱਜੀ, ਉਸ ਬੰਦੇ ਨੇ ਇੱਕ ਕਾਰਟੂਨ ਬਣਾਇਆ। ਕਾਰਟੂਨ ਕੀ ਆ, ਸੋਸ਼ਲ ਮੀਡੀਆ ਤੇ ਬਹੁਤ ਸਾਰੇ ਮਿੱਤਰਾਂ ਨੇ ਵੇਖ ਵੀ ਲਿਆ ਹੋਣਾ। ਕਾਰਟੂਨ ਦੇ ਵਿੱਚ ਇੱਕ ਬੱਚਾ ਸੜਦਾ ਪਿਆ, ਅੱਗ ਦੀਆਂ ਲਪਟਾਂ ਚ ਘਿਰਿਆ ਪਿਆ, ਉਹਦੇ ਸਰੀਰ ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਪਈਆਂ ਨੇ। ਉਹਦੇ ਦੁਆਲੇ 3 ਸੱਜਣ ਖੜੇ ਆ ਜੋ ਨੰਗੇ ਆ ਬਿਲਕੁਲ। ਉਹਨਾਂ ਦੇ ਵਿੱਚ ਇੱਕ ਮੁੱਖ ਮੰਤਰੀ ਪਲਾਨੀ ਸਵਾਮੀ ਆ, ਦੂਸਰਾ ਉਸ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ ਆ, ਤੀਸਰਾ ਉਸ ਦਫ਼ਤਰ ਦਾ ਕਲੈਕਟਰ ਆ। ਇਹ ਤਿੰਨੇ ਖੜੇ ਆ ਔਰ ਇਹਨਾਂ ਨੇ ਆਪਣਾ ਨੰਗੇਜ਼ ਹੈ ਜਿਹੜਾ ਉਹ ਨੋਟਾਂ ਦੇ ਨਾਲ ਕੱਜਿਆ ਹੋਇਆ। ਉਸ ਕਾਰਟੂਨਿਸਟ ਨੇ ਆਪਣੀ ਕਲਾਕ੍ਰਿਤੀ ਨਾਲ ਇਹ ਇੱਕ ਸਮਾਜ ਤੇ ਔਰ ਇਸ ਸਮੇਂ ਦੇ ਸਿਸਟਮ ਤੇ ਚੋਟ ਕੀਤੀ, ਜੋ ਕਿ ਉਹਦਾ ਹੱਕ ਸੀ। ਹੱਕ ਵੀ ਨਹੀਂ, ਜੋ ਉਹਦੀ ਜ਼ਮੀਰ ਦੀ ਆਵਾਜ਼ ਸੀ, ਉਹਨੇ ਬਣਾ ਦਿੱਤਾ। ਇਹ ਜਦੋਂ ਸੋਸ਼ਲ ਮੀਡੀਆ ਤੇ ਆਇਆ, ਉੱਥੋਂ ਦੇ ਲੋਕਲ ਪ੍ਰਸ਼ਾਸਨ ਦੇ ਵਿੱਚ ਤਰਤੱਲੀ ਮਚ ਗਈ। ਉਹਨਾਂ ਨੇ ਚੱਕ ਕੇ ਅਫਸਰਾਂ ਨੇ ਸਰਕਾਰ ਨੂੰ ਭੇਜਤਾ। ਸਰਕਾਰ ਨੇ ਆਖਿਆ ਕਿ ਸਾਡੇ ਮੁੱਖ ਮੰਤਰੀ ਦੇ ਖਿਲਾਫ ਇਹੋ ਜਿਹੀ ਕਾਰਟੂਨਿਸਟ ਦੀ ਜ਼ਰੂਰਤ ਹੋ ਗਈ, ਉਹਨੇ ਕਾਰਟੂਨ ਛਾਪ ਦਿੱਤਾ। ਉਹਨਾਂ ਨੇ ਚੱਕ ਕੇ ਤੇ ਉਹਨੂੰ ਅੰਦਰ ਮਾਰਿਆ। ਚਲੋ ਕੋਰਟ ਨੇ ਉਹਦੀ ਅਗਲੇ ਦਿਨ ਜ਼ਮਾਨਤ ਲੈ ਲਈ। ਪਰ ਵੈਸੇ ਮੈਂ ਕਹਿੰਦਾ ਕਿ ਕੋਰਟ ਨੇ ਜਿਹੜੀ ਇਕੱਲੀ ਜ਼ਮਾਨਤ ਲਈ ਆ, ਚਲੋ ਜ਼ਮਾਨਤ ਤੇ ਉਹਨੇ ਲੈਣੀ ਸੀ, ਕਿਹੜਾ ਉਹਨੇ ਕੋਈ ਬੰਦਾ ਮਰਿਆ ਸੀਗਾ। ਪਰ ਸਭ ਤੋਂ ਵੱਡੀ ਗੱਲ ਹੈ ਕਿ ਅਦਾਲਤ ਨੂੰ ਇਹ ਤੇ ਵੇਖਣਾ ਚਾਹੀਦਾ ਕਿ ਹੋ ਕੀ ਰਿਹਾ, ਕਿਉਂਕਿ ਅਦਾਲਤਾਂ ਇੱਥੋਂ ਦੀਆਂ ਖਾਸ ਤੌਰ ਤੇ ਇਸੇ ਹਾਈ ਕੋਰਟ ਨੇ, ਜਿਹੜੀ ਤਾਮਿਲਨਾਡੂ ਦੀ ਹਾਈ ਕੋਰਟ ਹੈ ਨਾ, ਉਹ ਜਿਹੜਾ ਮੁਰਗਨ ਸੀਗਾ ਬਹੁਤ ਵੱਡਾ ਰਾਈਟਰ, ਜਿਹਨੇ ਆਖਿਆ ਸੀਗਾ ਕਿ ਲੇਖਕ ਮੁਰਗਨ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਇਸੇ ਹਾਈ ਕੋਰਟ ਨੇ ਆਖਿਆ ਸੀਗਾ ਕਿ ਨਹੀਂ, ਲੇਖਕ ਮਰਨਾ ਨਹੀਂ ਚਾਹੀਦਾ, ਜੇ ਲੇਖਕ ਮਰ ਗਿਆ ਸਮਾਜ ਖਤਮ ਹੋ ਜਾਏਗਾ। ਤਾਂ ਉਹਨਾਂ ਕਿਹਾ ਸੀਗਾ ਕਿ ਮੁਰਗਨ ਲਿਖੇਗਾ, ਅਸੀਂ ਬੈਠੇ ਹਾਂ, ਕਾਨੂੰਨ ਬੈਠਾ ਹੈ, ਤੁਹਾਡਾ ਹੱਕ ਹੈ, ਤੁਸੀਂ ਲਿਖੋ। ਜਿਹੜੀ ਅਦਾਲਤ ਨੇ, ਜਿੱਥੋਂ ਦੀ ਅਦਾਲਤ ਨੇ ਏਡੀ ਵੱਡੀ ਟਿੱਪਣੀ ਕੀਤੀ, ਹਿਸਟੋਰੀਕਲ ਟਿੱਪਣੀ ਕੀਤੀ ਕਲਾ ਨੂੰ ਲੈ ਕੇ, ਉੱਥੋਂ ਦੀ ਅਦਾਲਤ ਨੇ ਇਕੱਲੀ ਜ਼ਮਾਨਤ ਨਹੀਂ ਸੀ ਦੇਣੀ। ਇਸ ਮਾਮਲੇ 'ਚ ਥੋੜੀ ਬਹੁਤ ਸਰਕਾਰ ਤੋਂ ਜਵਾਬਦੇਹੀ ਕੀਤੀ ਜਾਣੀ ਚਾਹੀਦੀ ਸੀ ਕਿ ਭਾਈ ਇਹ ਤੁਸੀਂ ਕੀ ਕਰਨ ਲੱਗ ਪਏ ਹੋ। ਕਿਉਂਕਿ ਅੱਗੇ ਜੈ ਲਲਿਤਾ ਦੇ ਵੇਲੇ ਵੀ ਇਹੀ ਕੁਛ ਚੱਲਦਾ ਰਿਹਾ। ਜਿਹੜਾ ਕੋਈ ਪੱਤਰਕਾਰ ਬੋਲਦਾ ਸੀ, ਚੱਲ ਮਾਣਾਨੀ ਦਾ ਕੇਸ। ਜੇ ਕੋਈ ਸਿਆਸੀ ਵਿਰੋਧੀ ਬੋਲਦਾ ਸੀ, ਚੱਲ ਮਾਣਾਨੀ ਦਾ ਕੇਸ। ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਮਾਣਾਨੀ ਦੇ ਕੇਸ ਬਣੇ ਤਾਂ ਤਾਮਿਲਨਾਡੂ 'ਚ ਬਣੇ। ਇਹੀ ਕੁਛ ਜੇ ਉੱਥੇ ਚੱਲ ਪਿਆ ਤੇ ਬਹੁਤ ਔਖਾ ਹੋ ਜੂ। ਹੁਣ ਕਾਰਟੂਨਿਸਟ ਦੀ ਜਦੋਂ ਗੱਲ ਚੱਲਦੀ ਆ, ਤੁਹਾਨੂੰ ਅਸੀਮ ਤ੍ਰਿਵੇਦੀ ਦਾ ਨਾਂ ਯਾਦ ਹੋਣਾ ਹੈ। ਉਹਨੇ ਵੀ ਇੱਕ ਇਸ ਤਰ੍ਹਾਂ ਦਾ ਹੀ ਕਾਰਟੂਨ ਬਣਾਇਆ ਸੀਗਾ, ਉਦੋਂ ਵੀ ਫੜ ਲਿਆ ਸੀ। ਉਦੋਂ ਕੋਲਕਾਤਾ ਹਾਈ ਕੋਰਟ ਨੇ ਬਹੁਤ ਵੱਡੀ ਟਿੱਪਣੀ ਕੀਤੀ ਸੀਗੀ, ਉਹਨੂੰ ਰਿਹਾ ਕੀਤਾ ਗਿਆ ਸੀਗਾ। ਔਰ ਕਾਰਟੂਨਿਸਟ ਤੇ ਦੇਖੋ ਇਹੋ ਜਿਹੇ ਵੀ ਪਏ ਆ। ਸਾਡੇ ਇੱਕ ਵਾਰੀ ਇੱਕ ਕਾਰਟੂਨਿਸਟ ਨੇ, ਸ਼ਾਇਦ ਅਸੀਮ ਹੀ ਸੀ ਜਾਂ ਕੋਈ ਹੋਰ ਸੀ, ਮੈਂ ਭੁੱਲ ਗਿਆ, ਉਹਨੇ ਟਾਇਲਟ ਸੀਟ ਤੇ ਅਸੈਂਬਲੀ ਦੀ ਫੋਟੋ ਲਾ ਕੇ ਕਾਰਟੂਨ ਬਣਾਇਆ ਸੀਗਾ। ਔਰ ਉਹ ਵੀ ਮਾਮਲਾ ਜਿਹੜਾ ਅਦਾਲਤ ਤੇ ਚਲਾ ਗਿਆ ਸੀਗਾ ਤੇ ਟਾਇਲਟ ਸੀਟ ਤੇ ਇਹਨੇ ਅਸੈਂਬਲੀ ਦਾ ਫੋਟੋ ਲਾ ਕੇ ਕਾਰਟੂਨ ਬਣਾਇਆ। ਤੇ ਅਦਾਲਤ ਨੇ ਕਿਹਾ ਕਿ ਅਸੀਂ ਕਿਸੇ ਦੀ ਕਲਾ ਨੂੰ ਨੱਥ ਨਹੀਂ ਪਾ ਸਕਦੇ। ਜੋ ਸੋਚਦਾ, ਜੋ ਮਹਿਸੂਸ ਕਰਦਾ, ਉਹਨੂੰ ਹੱਕ ਆ ਕਿ ਉਹ ਆਪਣੀ ਕਲਾ ਰਾਹੀਂ ਉਹਦਾ ਪ੍ਰਗਟਾਵਾ ਕਰੇ। ਇਹੀ ਵਿਚਾਰ ਦੀ ਆਜ਼ਾਦੀ ਹੈ। ਜਦੋਂ ਇਹ ਸਾਰਾ ਕੁਛ ਤੈਅ ਹੋ ਚੁੱਕਾ ਤਾਂ ਇਸ ਸੂਰਤ ਦੇ ਵਿੱਚ ਆ ਕੇ ਇਸ ਕਾਰਟੂਨਿਸਟ ਦੀ ਗ੍ਰਿਫਤਾਰੀ ਹੈ ਜਿਹੜੀ, ਉਹ ਵਾਕਿਆ ਹੀ ਲੋਕਤੰਤਰ ਦੀ ਨਹੀਂ ਬਲਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਵੀ ਸੰਘੀ ਘੁੱਟਣ ਦੀ ਕੋਸ਼ਿਸ਼ ਆ। ਪਰ ਭਾਰਤ ਦੇ ਵਿੱਚ ਹੋ ਬਹੁਤ ਕੁਛ ਰਿਹਾ। ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਆਨੇ ਹਾਂ। ਮਮਤਾ ਬੈਨਰਜੀ ਦੀ ਸਰਕਾਰ ਨੇ ਕੀ ਚੰਨ ਚੜਾਇਆ 10-12 ਦਿਨ ਪਹਿਲਾਂ। ਇਹਨਾਂ ਨੇ 2 ਐਸੇ ਨੌਜਵਾਨਾਂ ਨੂੰ ਫੜ ਕੇ ਅੰਦਰ ਸੁੱਟ ਦਿੱਤਾ ਜਿਨ੍ਹਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਨਵੇਂ ਆਏ ਟ੍ਰੈਫਿਕ ਰੂਲਾਂ ਨੂੰ ਕ੍ਰਿਟੀਸਾਈਜ਼ ਕਰਦੇ ਪਏ ਸੀਗੇ, ਉਹਨਾਂ ਦਾ ਕ੍ਰਿਟਿਸਿਜ਼ਮ ਕਰਦੇ ਪਏ ਸੀ, ਆਲੋਚਨਾ ਕਰਦੇ ਪਏ ਸੀ, ਚੱਕ ਕੇ ਅੰਦਰ ਸੁੱਟ ਦਿੱਤਾ। ਇੱਕ BSF ਦਾ ਔਰ ਇੱਕ CRPF ਦਾ ਜਵਾਨ ਇਸੇ ਕਰਕੇ ਇਹਨਾਂ ਨੇ ਬਰਤਰਫ ਕਰ ਦਿੱਤਾ, ਦੋਵਾਂ ਤੇ ਕੇਸ ਬਣਾ ਦਿੱਤੇ ਕਿਉਂਕਿ ਉਹਨਾਂ ਨੇ ਸਰਕਾਰ ਵਿਰੋਧੀ ਸਮੱਗਰੀ ਹੈ ਜਿਹੜੀ ਆਪਣੇ ਸੋਸ਼ਲ ਸਾਈਟ ਤੇ ਅਕਾਊਂਟਾਂ ਤੇ ਸ਼ੇਅਰ ਕੀਤੀ ਸੀਗੀ। ਇਹ ਕੀ ਹੋਣ ਡਿਆ? ਆ ਫਿਲਮ ਆਈ ਸੀ ਮੈਰਸਲ ਫਿਲਮ ਤੇ GST ਬਾਰੇ ਕੁਛ ਨਾ ਕੁਛ ਸੀਗਾ, ਕੋਈ ਕੰਟੈਂਟ। ਉਸ ਫਿਲਮ ਦੇ ਖਿਲਾਫ ਵੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਬਹੁਤ ਵੱਡਾ ਮੋਰਚਾ ਖੋਲ ਦਿੱਤਾ। ਤੇ ਜਦੋਂ ਹਿੰਦੂ ਸਰਕਾਰ ਆ ਰਹੀ ਸੀਗੀ ਉਦੋਂ ਕਹਿੰਦੇ ਸੀ ਨਹੀਂ, ਕਲਾ ਨੂੰ ਆਪਣੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਆ। ਜੋ ਕੁਛ ਚੱਲਦਾ ਪਿਆ ਗਲਤ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਵਾਰ-ਵਾਰ ਹੋ ਰਿਹਾ। ਇੱਥੇ ਤੇ ਕਮਲ ਹਸਨ ਬੋਲਿਆ, ਉਹਨੇ ਸਿਰਫ ਇੰਨੀ ਗੱਲ ਕਹੀ, ਹਿੰਦੂ ਅੱਤਵਾਦ ਦੀ ਗੱਲ ਕਹੀ ਹੈ। ਔਰ ਇੱਥੋਂ ਦਾ ਇੱਕ ਜਿਹੜਾ ਤਤਕਾਲੀਨ
ਗ੍ਰਹਿ ਮੰਤਰੀ ਹੁੰਦਾ ਸੀ ਸੁਸ਼ੀਲ ਕੁਮਾਰ ਸ਼ਿੰਦੇ, ਉਹਨੇ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਵਾਰੀ ਭਗਵਾਂ ਅੱਤਵਾਦ ਸ਼ਬਦ ਇੰਟਰੋਡਿਊਸ ਕੀਤਾ ਸੀ ਭਾਰਤ 'ਚ। ਜਿਸ ਦੇਸ਼ ਦਾ ਗ੍ਰਹਿ ਮੰਤਰੀ ਤੇ ਉਹ ਇਸ ਸ਼ਬਦ ਇਸਤੇਮਾਲ ਕਰ ਸਕਦਾ, ਇੱਕ ਕਲਾਕਾਰ, ਇੱਕ ਫਨਕਾਰ, ਇੱਕ ਇਸ ਦੇਸ਼ ਦਾ ਨਾਗਰਿਕ ਉਹ ਸ਼ਬਦ ਬੋਲਦਾ, ਉਸ ਸ਼ਬਦ ਨੂੰ ਜਿਹੜੇ ਲੋਕ ਚੁਭਣ ਮਹਿਸੂਸ ਕਰਦੇ ਉਹ ਕਹਿੰਦੇ ਕਿ ਇਹੋ ਜਿਹੇ ਬੰਦੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਦੇਖੋ, ਵਿਚਾਰ ਦੀ ਥਾਂ ਤੇ ਵਿਚਾਰ ਨਾਲ ਜਵਾਬ ਦੇਣ ਦੀ ਥਾਂ ਤੇ ਤਲਵਾਰ ਚੁੱਕੀ ਫਿਰਦੇ ਲੋਕ ਹੈ ਜਿਹੜੇ ਉਹ ਇਸ ਦੇਸ਼ ਨੂੰ ਅੱਗੇ ਜਾ ਕੇ ਪਤਾ ਨਹੀਂ ਕਿਹੜੀ ਸੂਲੀ ਚੜ੍ਹਨਗੇ। ਸੋ ਕਹਿ ਸਕਦੇ ਹਾਂ ਕਿ ਬਹੁਤ ਦੁਖਦ ਮਾਮਲਾ ਹੈ। ਜਿਹੜੇ ਲੋਕ ਇਸ ਤਰ੍ਹਾਂ ਦੀ ਕਲਾ ਦੇ ਨਾਲ ਜੁੜੇ ਆ, ਉਹਨਾਂ ਦੀ ਜਿਹੜੀ ਚੁੱਪੀ ਆ ਉਹ ਹੋਰ ਵੀ ਖਤਰਨਾਕ ਆ। ਕਿ ਇੱਕ ਨਾਲ ਹੁੰਦਾ ਤੇ ਦੂਜੇ 10 ਡਰਦੇ ਦੜ ਵੱਟ ਜਾਂਦੇ ਆ। ਇਹ ਇਸ ਲੋਕਤੰਤਰ ਲਈ ਹੋਰ ਵੀ ਖਤਰਨਾਕ ਆ। ਜੀ 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 ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ। ਬੁਰੀ ਤਰ੍ਹਾਂ ਫਸੇ ਸੁਖਪਾਲ ਖਹਿਰਾ ਨੂੰ ਹਾਈ ਕੋਰਟ ਨੇ ਰਾਹਤ ਦਿੱਤੀ। ਦੇਖੋ, ਉਹਦਾ ਪੁੱਤਰ ਜਵਾਨ ਹੋ ਗਿਆ ਜੀ। ਜਵਾਨ ਹੋਏ ਪੁੱਤਰਾਂ ਦਾ ਸਹਾਰਾ ਬੜਾ ਹੁੰਦਾ। ਉਹਦੇ ਮੁੰਡੇ ਨੇ ਜਾ ਕੇ ਕੇਸ ਪਾਇਆ ਸੀ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਉਹਨੇ ਸਟੇ ਲੈ ਲਿਆ। ਇਹ ਇੱਕ ਕਿਸੇ ਵੀ ਕੇਸ ਦੀ ਮੁੱਢਲੀ ਕਾਮਯਾਬੀ ਹੁੰਦੀ ਹੈ ਜਦੋਂ ਸਟੇ ਹੋ ਜਾਂਦਾ। ਸਟੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਇਸ ਦੋਸ਼ ਦੇ ਵਿੱਚੋਂ ਦੋਸ਼ ਮੁਕਤ ਹੋ ਗਿਆ, ਜਿੱਦਾਂ ਕਿ ਉਹਦੇ ਸਮਰਥਕ ਟਾਰਾ ਮਾਰੀ ਜਾਂਦੇ ਆ। ਐਸਾ ਕੁਛ ਨਹੀਂ ਹੋਇਆ ਜੀ। ਇੱਕ ਵਕਤੀ ਤੌਰ ਤੇ ਰਾਹਤ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ। ਵਕਤੀ ਤੌਰ ਤੇ ਰਾਹਤ ਵੀ ਜਿਹੜੀ ਹੈ ਉਹ ਅੱਧੀ ਹੈ। ਅੱਧੀ ਰਾਹਤ ਇਉਂ ਹੈ ਕਿ ਉਹਦੇ ਗੈਰ ਜ਼ਮਾਨਤੀ ਵਾਰੰਟ ਸੀਗੇ, ਜਿਹੜੇ ਨਾਨ ਅਵੇਲੇਬਲ ਵਾਰੰਟ ਜਿਹਨੂੰ ਕਹਿ ਦਿੰਦੇ ਆਪਾਂ, ਉਹ ਵਾਰੰਟ ਜਿਹੜੇ ਆ ਵਕਤੀ ਤੌਰ ਤੇ ਸਟੇ ਹੋ ਗਏ ਆ 9 ਨਵੰਬਰ ਤੱਕ। ਸਟੇ ਮਿਲਣਾ ਸੁਭਾਵਿਕ ਹੁੰਦਾ। ਦੇਖੋ ਨਾ, ਹੁਣ ਯਕਦਮ ਕੋਈ ਬੰਦਾ ਹਾਈ ਕੋਰਟ 'ਚ ਅਪਰੋਚ ਕਰਦਾ ਤੇ ਰਿਕਾਰਡ ਉਹਦਾ ਥੱਲੇ ਪਿਆ, ਰਿਕਾਰਡ ਤੇ ਫਾਜ਼ਿਲਕਾ ਪਿਆ। ਹੁਣ ਰਿਕਾਰਡ ਪਹੁੰਚਣ ਤੇ ਵੀ ਟਾਈਮ ਲੱਗਣਾ ਨਾ। ਤਾਂ ਬਹਰਹਾਲ ਹਾਈ ਕੋਰਟ ਜਿਹੜਾ ਪਹਿਲਾ ਕੰਮ ਕਰਦਾ, ਜਿਹਦੀ ਮੁੱਢਲੀ ਪ੍ਰਕਿਰਿਆ ਅਪਣਾਉਂਦਾ, ਉਹ ਇਹੀ ਅਪਣਾਉਂਦਾ ਕਿ ਸਟੇ ਕਰ ਦਿਓ ਉਸ ਕਾਰਵਾਈ ਨੂੰ। ਉਸ ਤੋਂ ਬਾਅਦ ਜਦੋਂ ਰਿਕਾਰਡ ਆ ਜਾਏਗਾ, ਉਸ ਤੋਂ ਬਾਅਦ ਜ਼ਿਰਾ ਹੋ ਜਾਏਗੀ, ਉਸ ਤੋਂ ਬਾਅਦ ਫੈਸਲਾ ਹੋ ਜਾਏਗਾ। ਸੋ ਇਸ ਕਰਕੇ ਇਹਨਾਂ ਨੂੰ ਇਹ ਸਟੇ ਮਿਲ ਗਿਆ ਮੁੱਢਲੇ ਤੌਰ ਤੇ। ਹਾਂ, ਇਹਨਾਂ ਨੂੰ ਜਿਹੜਾ ਸਟੇ ਮਿਲਿਆ ਉਹ ਮਿਲਿਆ ਗੈਰ ਜ਼ਮਾਨਤੀ ਵਾਰੰਟਾਂ ਤੇ। ਪਰ ਜਿਹੜੀ ਅਦਾਲਤੀ ਪ੍ਰਕਿਰਿਆ ਜਿਹੜੀ ਫਾਜ਼ਿਲਕਾ ਦੇ ਵਿੱਚ ਚੱਲਦੀ ਪਈ ਆ, ਉਹ ਉਹਨਾਂ ਨੇ ਹਾਈ ਕੋਰਟ ਵਾਲਿਆਂ ਨੇ ਕਿਹਾ ਕਿ ਬਦਸਤੂਰ ਚੱਲਦੀ ਰਹੇਗੀ, ਉਹਨੂੰ ਨਹੀਂ ਰੋਕਿਆ ਜਾਏਗਾ। ਸੋ ਇਹਦਾ ਮਤਲਬ ਇਹ ਆ ਕਿ ਜੋ ਇੱਥੋਂ ਦੀ ਅਦਾਲਤ ਦਾ ਕਾਰ ਵਿਹਾਰ ਆ ਉਹ ਉਦਾਂ ਹੀ ਚੱਲਦੇ ਰਹਿਣਾ, ਤੇ ਜਿਹੜਾ ਗੈਰ ਜ਼ਮਾਨਤੀ ਵਾਰੰਟ ਵਾਲਾ ਵਰਤਾਰਾ ਸੀਗਾ ਉਹ ਇੱਕ ਵਾਰੀ ਥੱਲੇ ਆ ਗਿਆ। ਹੁਣ 9 ਨਵੰਬਰ ਨੂੰ ਸਰਕਾਰ ਨੇ ਜਾ ਕੇ ਉੱਥੇ ਜਵਾਬ ਦਾਵਾ ਪੇਸ਼ ਕਰਨਾ, ਕਿਉਂਕਿ ਇਹਨਾਂ ਨੂੰ ਨੋਟਿਸ ਉਹਨਾਂ ਨੇ ਕਰ ਦਿੱਤਾ ਕਿ ਆਪਣਾ ਰਿਕਾਰਡ ਲੈ ਕੇ ਤੇ ਆਪਣਾ ਜਵਾਬ ਲੈ ਕੇ ਹਾਜ਼ਰ ਹੋਵੋ। 9 ਨੂੰ ਹੀ ਨਾਲ ਦੀ ਨਾਲ ਉਹਨਾਂ ਨੇ ਬਹਿਸ ਕਰਨ ਤੋਂ ਬਾਅਦ ਫੈਸਲਾ ਵੀ ਰੱਖ ਦਿੱਤਾ ਕਿ ਹਾਈ ਕੋਰਟ ਸਾਫ਼ ਕਰ ਦੇਵੇਗਾ ਕਿ ਕੀ ਇਸ ਸਟੇ ਨੂੰ ਅੱਗੇ ਜਾ ਕੇ ਪੱਕੇ ਤੌਰ ਤੇ ਰਾਹਤ 'ਚ ਤਬਦੀਲ ਕੀਤਾ ਜਾਵੇ ਜਾਂ ਫਿਰ ਇਹਨਾਂ ਦੀ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਜਾਵੇ। ਖਾਰਜ ਹੋਣ ਦੀ ਸੂਰਤ 'ਚ ਇੱਕ ਆਪਸ਼ਨ ਇਹਨਾਂ ਦੇ ਕੋਲ ਫੇਰ ਬਚੇਗਾ ਸੁਪਰੀਮ ਕੋਰਟ, ਪਰ ਉੱਥੇ ਜਾ ਕੇ ਥੋੜਾ ਜਿਹਾ ਕੰਮ ਖਤਰਨਾਕ ਹੋ ਜਾਏਗਾ, ਵੈਸੇ ਵੀ ਥੋੜਾ ਜਿਹਾ ਕਬੀਲਾ ਹੋ ਜਾਏਗਾ। ਸੋ ਇੱਥੇ ਜਿਹੜੀ ਸੁਣਵਾਈ ਹੋਏਗੀ 9 ਨਵੰਬਰ ਨੂੰ, ਉਹ ਬੜੀ ਮਹੱਤਵਪੂਰਨ ਹੋਏਗੀ। ਹਾਈ ਕੋਰਟ ਕੀ ਫੈਸਲਾ ਦਿੰਦਾ ਉਹ ਦੇਖਣਾ ਦਿਲਚਸਪ ਹੋਏਗਾ। ਉਹਦਾ ਇਹ ਕੇਸ, ਇਹ ਮਾਮਲਾ, ਇਹ ਜਿਹੜਾ ਰਫੜ ਆ ਉਹ ਉਸ ਮੁਕਾਮ ਤੇ ਆ ਪਹੁੰਚਿਆ ਜਿੱਥੇ ਦੇਖੋ ਇੱਕ ਨੇ ਨਮੋਸ਼ ਹੋਣਾ ਹੀ ਹੋਣਾ। ਹੁਣ ਜਾਂ ਤੇ ਉਹ ਧੜਾ ਨਮੋਸ਼ ਹੋਏਗਾ ਜਿਹਨੇ ਝੱਟ ਫੱਟ ਆਖਿਆ ਕਿ ਅਸਤੀਫਾ ਦੇ। ਔਰ ਕਮਾਲ ਦੀ ਗੱਲ ਆ, ਉਸ ਧੜੇ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਵੀ ਸੀ, ਜਾਂ ਤੇ ਉਹ ਨਮੋਸ਼ ਹੋਣਗੇ। ਜੇ ਹਾਈ ਕੋਰਟ ਨੇ ਇਹ ਕਹਿਤਾ ਕਿ ਇਹ ਸਮਨਿੰਗ ਬਣਦੀ ਨਹੀਂ ਸੀ, ਕਿਸੇ ਕਾਨੂੰਨੀ ਦਾਇਰੇ 'ਚ ਆਉਂਦਾ ਹੀ ਨਹੀਂ ਸੀ ਇਹ ਮਾਮਲਾ, ਤੇ ਫਿਰ ਇਹ ਨਮੋਸ਼ ਹੋਣਗੇ ਲੋਕ। ਤੇ ਜਾਂ ਹਾਈ ਕੋਰਟ ਨੇ ਕਹਿਤਾ ਕਿ ਕੇਸ ਚੱਲਣਾ ਚਾਹੀਦਾ, ਫਿਰ ਉਹ ਲੋਕ ਨਮੋਸ਼ ਹੋ ਜਾਣਗੇ ਜਿਨ੍ਹਾਂ ਨੇ ਪ੍ਰੋਫਾਈਲ ਪਿਕਚਰਾਂ ਲਾਈਆਂ ਨੇ ਕਿ ਆਈ ਸਪੋਰਟ ਸੁਖਪਾਲ ਖਹਿਰਾ। ਫਿਰ ਉਹਨਾਂ ਲਈ ਵੀ ਇਹ ਬਹੁਤ ਉਲਝਣ ਵਾਲੀ ਗੱਲ ਹੋ ਜਾਏਗੀ ਅੱਗੇ ਕਿ ਕੀ ਉਹ ਸੁਖਪਾਲ ਖਹਿਰਾ ਦਾ ਸਾਥ ਦੇਣਗੇ, ਜਾਂ ਫਿਰ ਜਦੋਂ ਅਦਾਲਤ ਨੇ ਕਹਿਤਾ ਕਿ ਨਹੀਂ ਭਾਈ ਕੇਸ ਚੱਲਣਾ ਚਾਹੀਦਾ, ਫਿਰ ਉਸ ਸੂਰਤ ਦੇ ਵਿੱਚ ਪ੍ਰੋਫਾਈਲ ਪਿਕਚਰਾਂ ਲੈਣਗੀਆਂ। ਇਹ ਸਭ ਤੋਂ ਵੱਡਾ ਸਵਾਲ ਹੈ। ਯਾਨੀ ਦੋਵਾਂ ਦੇ ਵਿੱਚੋਂ ਇੱਕ ਦੀ ਨਮੋਸ਼ੀ ਹੈ ਜਿਹੜੀ ਉਹ ਤੈਅ ਆ। ਇਹਨਾਂ ਧੜਿਆਂ ਚੋਂ ਕਿਹਦੀ ਨਮੋਸ਼ੀ ਆਉਂਦੀ ਹੈ ਉਹ ਦੇਖਣਾ ਦਿਲਚਸਪ ਹੋਏਗਾ। ਜੀ ਅਗਲੀ ਮਿੰਟੋ ਜੀ ਗੱਲ ਕਰਦੇ ਹਾਂ। ਨਸ਼ੇ ਸੰਬੰਧੀ ਸਰਵੇ ਦੀ ਪੰਜਾਬ ਸਰਕਾਰ ਨੇ ਰਿਪੋਰਟ ਨੱਪ ਲਈ ਆ। ਦੇਖੋ, ਇਹਨਾਂ ਨੇ ਲੱਗਦਾ ਕਿ ਸੁਖਬੀਰ ਬਾਦਲ ਦਾ ਬਚਿਆ ਖੁਚਿਆ ਜੂਠਾ ਖਾ ਲਿਆ ਜੋ ਛੱਡ ਕੇ ਗਿਆ ਸੀਗਾ, ਕਿਉਂਕਿ ਸਾਰੀਆਂ ਆਦਤਾਂ ਹੀ ਉਹਦੇ ਵਰਗੀਆਂ ਹੋ ਗਈਆਂ ਇਹਨਾਂ ਦੀਆਂ 7-8 ਮਹੀਨਿਆਂ ਦੇ ਵਿੱਚ ਨਾ। ਬਿਲਕੁਲ ਰੱਟੇ ਰਟਾਏ ਹੁਣ ਜਵਾਬ ਉਦਾਂ ਦੇ ਆਉਣ ਲੱਗ ਪਏ ਆ। ਪੁੱਛਦਾ ਸਵਾਲ ਉੱਤਰਦਾ ਕੋਈ ਤੇ ਜਵਾਬ ਦੱਖਣ ਦਾ ਦੇ ਜਾਂਦੇ ਆ। ਹੁਣ ਇਹੋ ਜਿਹੀਆਂ ਕਾਰਵਾਈਆਂ ਸੁਖਬੀਰ ਸਿੰਘ ਬਾਦਲ ਨੇ ਕਰ ਕਰਾ ਕੇ ਆ ਜਿਹੜੀ ਲਾਸਟ ਟਰਮ ਸੀ ਉਹਨਾਂ ਦੀ
ਜਿਹੜੀ ਦੂਸਰੀ ਲਗਾਤਾਰ ਟਰਮ ਸੀ ਉਹ ਪਾਸ ਕੀਤੀ ਸੀ ਇਹਨਾਂ ਨੇ। ਕੋਈ ਰਿਪੋਰਟ ਦੱਬ ਲਈ, ਕੋਈ ਉਧਰੋਂ ਗ੍ਰਾਂਟ ਆਈ, ਕੋਈ ਉਧਰ ਉਹਨਾਂ ਨੇ ਵਰਤ ਲਈ, ਫਿਰ ਉਧਰੋਂ ਆਈ ਤੇ ਇਧਰੋਂ ਡੰਗ ਸਾਰ ਲਿਆ। ਜੇ ਨਾ ਹੀ ਕੋਈ ਬਚਿਆ ਤੇ ਫਿਰ ਚੱਕ ਪਾਗਲਖਾਨੇ ਦੀ ਜ਼ਮੀਨ ਹੀ ਗਹਿਣੇ ਪਾਤੀ। ਏਦਾਂ ਟਾਈਮ ਪਾਸ ਕਰਦੇ ਰਹੇ। ਹੁਣ ਇਹੋ ਕੁਛ ਇਹਨਾਂ ਦਾ। ਦੇਖੋ, ਇਹ ਰਿਪੋਰਟ ਬੜੀ ਮਹੱਤਵਪੂਰਨ ਰਿਪੋਰਟ ਸੀਗੀ ਜਿਹੜੀ ਇਹਨਾਂ ਦੇ ਕੋਲ ਪਹੁੰਚੀ ਸੀ ਲੈਟਰ ਦੇ ਰੂਪ ਦੇ ਵਿੱਚ। ਔਰ ਕਮਾਲ ਦੀ ਗੱਲ ਆ ਕਿ ਇਹ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਕੋਲ ਪਈ ਆ। ਇਹਨਾਂ ਨੇ ਉਸ ਚਿੱਠੀ ਨੂੰ ਦਬਾ ਕੇ ਰੱਖਿਆ। ਉਸ ਚਿੱਠੀ ਬਾਰੇ ਇਹਨਾਂ ਨੇ ਹਵਾ ਹੀ ਨਹੀਂ ਕੱਢਣ ਦਿੱਤੀ। ਅਸਲ ਦੇ ਵਿੱਚ ਕੀ ਹੋਇਆ ਕਿ ਕੇਂਦਰ ਸਰਕਾਰ ਦੀ ਮਿਨਿਸਟਰੀ ਵੱਲੋਂ ਇੱਕ ਸਰਵੇ ਕਰਵਾਉਣਾ ਸੀ, ਖਾਸ ਤੌਰ ਤੇ ਨਾਰਦਰਨ ਰੀਜਨ ਦੇ ਵਿੱਚ, ਜਿਹੜਾ ਕਿ ਆਪਾਂ ਉੱਤਰੀ ਖੇਤਰ ਕਹਿੰਦੇ ਆ ਭਾਰਤ ਦਾ। ਇਹਦੇ ਚ ਜਿੱਦਾਂ ਹਿਮਾਚਲ ਪ੍ਰਦੇਸ਼ ਆ ਜਾਂਦਾ, ਥੱਲੇ ਪੰਜਾਬ ਆ ਜਾਂਦਾ, ਫਿਰ ਸਾਈਡ ਤੇ ਰਾਜਸਥਾਨ ਆ ਜਾਂਦਾ, ਫਿਰ ਨਾਲ ਲਗਵਾ ਹਰਿਆਣਾ ਆ ਜਾਂਦਾ। ਇਹਨਾਂ ਰਾਜਾਂ ਦੇ ਵਿੱਚ ਇੱਕ ਸਰਵੇ ਕਰਾਉਣਾ ਸੀ ਨਸ਼ੇ ਨਾਲ ਸੰਬੰਧਿਤ। ਔਰ ਖਾਸ ਤੌਰ ਤੇ ਇਹਨਾਂ ਨੇ ਜਾਣਾ ਸੀਗਾ ਜਿਹੜੇ ਡੀ ਐਡਿਕਸ਼ਨ ਸੈਂਟਰ ਚੱਲਦੇ ਆ, ਨਸ਼ਾ ਛਡਾਊ ਕੇਂਦਰ ਚੱਲਦੇ ਆ, ਇਹਨਾਂ ਦੇ ਵਿੱਚ ਜਾ ਕੇ ਨਸ਼ੇੜੀਆਂ ਤੋਂ ਉਹਨਾਂ ਨੇ ਪੁੱਛਣਾ ਸੀਗਾ ਕਿ ਉਹ ਕਦੋਂ ਤੋਂ ਨਸ਼ਾ ਕਰਦੇ ਪਏ ਆ, ਕਿਹੜਾ ਕਿਹੜਾ ਨਸ਼ਾ ਕਰਦੇ ਪਏ ਆ, ਔਰ ਕਿੰਨੀ ਕਿੰਨੀ ਮਾਤਰਾ 'ਚ ਨਸ਼ਾ ਕਰਦੇ ਪਏ ਆ, ਔਰ ਅਵੇਲੇਬਿਲਿਟੀ ਹੈ ਜਿਹੜੀ, ਉਪਲਬਧਤਾ ਹੈ ਜਿਹੜੀ, ਉਹ ਕਿੰਨੀ ਕੁ ਸੁਖਾਲੀ ਉਹਨਾਂ ਨੂੰ ਮਿਲਦੀ ਪਈ ਆ। ਇਹ ਸਾਰੀਆਂ ਚੀਜ਼ਾਂ ਉਸ ਸਰਵੇ ਦੇ ਵਿੱਚ ਪੁੱਛੀਆਂ ਜਾਣੀਆਂ ਸੀ। ਪਰ ਇਹ ਚਿੱਠੀ ਆਈ ਹੈ, ਵੇਖ ਲਓ 5 ਮਹੀਨੇ ਹੋ ਗਏ ਆ। 5 ਮਹੀਨੇ ਹੋ ਗਏ ਆ। ਬ੍ਰਹਮ ਮਹਿੰਦਰਾ ਜਿਹੜਾ ਕਿ ਇੱਥੋਂ ਦਾ ਸਿਹਤ ਮੰਤਰੀ ਆ, ਉਹਦੇ ਦਫ਼ਤਰ ਦੇ ਵਿੱਚ ਚਿੱਠੀ ਆਈ ਆ ਤੇ ਆਈ ਆ। ਮੁੜ ਕੇ ਇਹਨਾਂ ਨੇ ਪਤਾ ਨਹੀਂ ਕਿਹੜੇ ਬੈੱਡ ਤੇ ਪਾਈ ਆ, ਉਹ ਤੋਂ ਬਾਅਦ ਉੱਠੀ ਹੋਈ ਨਹੀਂ ਜੀ। ਹੁਣ ਹੋਇਆ ਕਿ ਜਿਹੜੇ ਦੂਸਰੇ ਰਾਜ ਸੀਗੇ ਉਹਨਾਂ ਨੇ ਨਾਲ ਦੀ ਨਾਲ ਗ੍ਰੀਨ ਸਿਗਨਲ ਦੇਤਾ ਉਸ ਚਿੱਠੀ ਤੇ। ਇਹਨਾਂ ਨੇ ਮੋੜਵਾਂ ਜਵਾਬ ਦੇਤਾ ਕਿ ਭਾਈ ਸਰਵੇ ਕਰੋ, ਸਾਨੂੰ ਕੀ ਆ। ਹੁਣ ਜਿਹੜਾ ਪੰਜਾਬ ਸੀ ਉਹਨਾਂ ਨੇ ਉਸ ਲੈਟਰ ਦਾ ਜਵਾਬ ਹੀ ਨਹੀਂ ਦਿੱਤਾ। ਮਤਲਬ ਕਿ ਨਾ ਹਾਂ ਨਾ ਹੂੰ, ਬਸ ਜਿੱਦਾਂ ਲੁੱਚਾ ਬੰਦਾ ਚੁੱਪ ਵੱਟ ਲੈਂਦਾ ਨਾ, ਉਹ ਇੱਕ ਲੁੱਚੜ ਚੁੱਪ ਵੱਟ ਕੇ ਬਹਿ ਗਏ। ਹੁਣ ਜਦੋਂ ਗੱਲ ਖੁੱਲ ਗਈ ਕਿ ਦੂਸਰੀਆਂ ਸਟੇਟਾਂ 'ਚ ਤੇ ਸਰਵੇ ਸ਼ੁਰੂ ਹੋ ਚੁੱਕਾ ਤੇ ਤੁਹਾਡੀ ਜਿਹੜੀ ਚਿੱਠੀ ਸੀ ਉਹ ਕਿੱਥੇ ਆ, ਤੇ ਬ੍ਰਹਮ ਮਹਿੰਦਰਾ ਕਹਿੰਦੇ ਜੀ ਉਹ ਮੈਨੂੰ ਤੇ ਪਤਾ ਨਹੀਂ। ਉਹਨਾਂ ਆਖਿਆ ਜੀ ਕਮਾਲ ਦੀ ਗੱਲ ਹੈ, ਸਾਰੇ ਰਾਜਾਂ ਨੂੰ ਚਿੱਠੀ ਨਿਕਲੀ, ਤੁਹਾਨੂੰ ਪਤਾ ਨਹੀਂ। ਉਹ ਫਿਰ ਸਟਾਫ ਨੂੰ ਪਤਾ ਹੋਏਗਾ ਜੀ, ਮੈਂ ਭਾਈ ਸਾਹਿਬ ਪਤਾ ਕਰ ਲੈਣਾ। ਹੁਣ ਦੇਖੋ, ਜਿਹੜੇ ਸਿਹਤ ਮੰਤਰੀ ਨੂੰ ਇਹ ਨਹੀਂ ਪਤਾ ਕਿ ਚਿੱਠੀ ਕਿਹੜੀ ਆਈ ਹੈ ਤੇ ਕਿਹੜੇ ਸਟਾਫ ਨੇ ਉਹ ਜਿਹੜੀ ਆ ਅੱਗੇ ਕਲੀਅਰ ਨਹੀਂ ਕਰਕੇ ਭੇਜੀ। ਫਿਰ ਉਹ ਕੀ ਸਿਹਤ ਦੇ ਜਿਹੜੇ ਰੋਗ ਆ ਉਹ ਠੀਕ ਕਰੂਗਾ, ਸਿਹਤ ਵਿਭਾਗ ਦੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਉਹ ਰੋਗ ਠੀਕ ਕਰੂਗਾ, ਸਮਝ ਤੋਂ ਪਰੇ ਦੀ ਗੱਲ ਆ। ਹੁਣ ਇਹ ਚਿੱਠੀ ਕਿਉਂ ਨੱਪੀ ਗਈ, ਇਸ ਕਿਉਂ ਦਾ ਜਵਾਬ ਕਿਸੇ ਕੋਲ ਹੈ ਨਹੀਂ। ਪਰ ਜੋ ਜਾਪਦਾ ਇਸ ਕਰਕੇ ਕਿਉਂਕਿ ਇਹਨਾਂ ਨੇ ਸਹੁੰ ਚੁੱਕੀ ਸੀ ਗੁਟਕਾ ਸਾਫਾ ਚੁੱਕੇ ਕਿ ਅਸੀਂ 28 ਦਿਨਾਂ ਦੇ ਵਿੱਚ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਜੇ ਹੁਣ ਹੋ ਜਾਂਦਾ ਤਾਜ਼ਾ ਸਰਵੇ ਤੇ ਇਹ ਵੀ ਨਹੀਂ ਆਖਣ ਜੋਗੇ ਕਿ ਉਹ ਜੀ ਸੁਖਬੀਰ ਸਿੰਘ ਬਾਦਲ ਕਰ ਗਿਆ, ਜਿਵੇਂ ਅੱਗੇ ਕਰਦੇ ਹਰੇਕ ਕੁਛ। ਜਿਵੇਂ ਨਰਿੰਦਰ ਮੋਦੀ ਨੇ ਕੁੱਛੜ 'ਚ ਕਾਂਗਰਸ ਚੁੱਕੀ ਰੱਖੀ ਆ, ਪੌਣੇ 4 ਸਾਲ ਬੀਤ ਗਏ, ਉਹਨੇ ਹਾਲੇ ਤੱਕ ਕੁਛੜੋਂ ਕਾਂਗਰਸ ਨਹੀਂ ਲਾਈ। ਜੋ ਵੀ ਮੰਦਾ ਚੰਗਾ ਕਾਂਗਰਸ ਨੇ ਇਹ ਕੀਆ, ਕਾਂਗਰਸ ਨੇ ਉਹ ਕੀਆ। ਇਸ ਤਰ੍ਹਾਂ ਹੀ ਕੈਪਟਨ ਨੇ ਆਪਣੇ ਕੰਧਾੜਿਆਂ ਤੇ ਸੁਖਬੀਰ ਚੁੱਕਿਆ ਹੋਇਆ। ਜਦੋਂ ਵੀ ਕੋਈ ਗੱਲ ਹੁੰਦੀ ਇਹਨਾਂ ਨੇ ਬੇੜਾ ਗਰਕ ਕਰਤਾ ਜੀ, ਇਹਨਾਂ ਨੇ ਬੇੜਾ ਗਰਕ ਕਰਤਾ। ਉਹ ਤੇ ਸਾਡੇ ਪੰਜਾਬ ਦੀਆਂ ਕਿਕਰਾਂ ਟਾਲੀਆਂ ਨੂੰ ਵੀ ਗੱਲਾਂ ਪਤਾ ਨੇ ਜੋ ਤੁਸੀਂ ਕਰਦੇ ਹੋ। ਉਹਨਾਂ ਗੱਲਾਂ ਦਾ ਕੀ ਫਾਇਦਾ, ਤੁਸੀਂ ਕੀ ਕੀਤਾ ਇਹ ਦੱਸੋ। ਹੁਣ ਇਹੀ ਗੱਲ ਹੈ, ਜੇ ਤੇ ਪੁਰਾਣਾ ਕੋਈ ਸਰਵੇ ਹੁੰਦਾ ਫਿਰ ਤੇ ਇਹਨਾਂ ਨੇ ਕਹਿ ਦੇਣਾ ਸੀਗਾ ਜੀ ਉਹ ਤੇ ਕੱਲ ਹੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਸਰਵੇ ਹੁਣ ਹੋਣਾ ਸੀਗਾ ਜੀ। ਇਹਨਾਂ ਦੇ ਰਾਜਕਾਲ ਦੇ ਵਿੱਚ ਸਾਰਾ ਨਿਚੋੜ ਨਿਕਲਣਾ ਸੀਗਾ ਤੇ ਇਹ ਡਰ ਗਏ ਇਸ ਗੱਲੋਂ ਕਿ ਜੇ ਸਰਵੇ ਦੀ ਤਾਜ਼ਾ ਰਿਪੋਰਟ ਆ ਗਈ ਤੇ ਅਸੀਂ ਲੋਕਾਂ ਨੂੰ ਜਵਾਬ ਕੀ ਦੇਵਾਂਗੇ। ਅਸੀਂ ਤੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 28 ਦਿਨਾਂ ਦੇ ਵਿੱਚ ਨਸ਼ੇ ਦਾ ਅਸੀਂ ਬੀਨਾਸ਼ ਹੀ ਕਰ ਦੇਣਾ ਜੀ, ਤੇ ਜੇ ਸਰਵੇ ਆ ਗਿਆ ਅਸੀਂ ਉਸ ਸਰਵੇ ਦੀ ਰਿਪੋਰਟ ਤੋਂ ਭੱਜ ਵੀ ਨਹੀਂ ਸਕਦੇ। ਉਹ ਤਾਂ ਪਤਾ ਲੱਗ ਜੂਗਾ ਕਿ ਅਵੇਲੇਬਿਲਿਟੀ ਕਿੰਨੀ ਆ, ਨਸ਼ਾ ਕਿਹੜਾ ਕਿਹੜਾ ਕਰਦੇ ਆ ਤੇ ਨਸ਼ਾ ਕਿੰਨੇ ਚਿਰ ਤੋਂ ਕਰਦੇ ਆ। ਸੋ ਇਸ ਕਰਕੇ ਇਸ ਚਿੱਠੀ ਨੂੰ ਦਬਾਇਆ ਗਿਆ। ਪਰ ਇਸ ਚਿੱਠੀ ਦੀ ਹੁਣ ਸਾਰੀ ਪੋਲ ਖੁੱਲ ਚੁੱਕੀ ਆ। ਪਰ ਅਫਸੋਸ ਦੀ ਗੱਲ ਆ ਕਿ ਇਸ ਚਿੱਠੀ ਨੱਪਣ ਦੇ ਜ਼ਰੀਏ ਜਿਸ ਤਰੀਕੇ ਦੀ ਹੇਰਾਫੇਰੀ ਕੀਤੀ ਗਈ ਆ, ਇਹ ਤੋਂ ਸਾਫ਼ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਜੋ ਲੋਕ ਨਸ਼ੇ ਤੋਂ ਉਮੀਦਾਂ ਲਾਈ ਬੈਠੇ ਸੀਗੇ ਕਿ ਸ਼ਾਇਦ ਛੁਟਕਾਰਾ ਮਿਲ ਜਾਊਗਾ ਇਸ ਸਰਕਾਰ ਦੇ ਆਉਣ ਤੋਂ ਬਾਅਦ, ਉਹਨਾਂ ਦੀਆਂ ਉਮੀਦਾਂ ਬਹੁਤ ਜਲਦੀ ਕੰਗਾਲ ਹੋਣ ਵਾਲੀਆਂ, ਕਿਉਂਕਿ ਸਰਵੇ ਹੋ ਜਾਣਾ, ਸਰਵੇ 'ਚ ਸੱਚਾਈ ਹੈ ਜਿਹੜੀ ਸਾਹਮਣੇ ਆ ਜਾਣੀ ਆ। ਪਰ ਇੱਕ ਚੀਜ਼ ਹੋਰ ਵੀ ਇੱਥੇ ਕਰਨ ਵਾਲੀ ਆ ਜਿਹੜੀ ਮੇਰੇ ਖਿਆਲ ਦੇ ਨਾਲ ਇਹ ਸਰਕਾਰ ਕਦੇ ਵੀ ਨਹੀਂ ਕਰੇਗੀ, ਵੈਸੇ ਉਹ ਹੋਣੀ ਚਾਹੀਦੀ ਆ। ਦੇਖੋ, ਸਾਡੇ ਇੱਥੇ ਰੁਜ਼ਗਾਰ ਨੂੰ ਲੈ ਕੇ ਲੰਮੇ ਸਮੇਂ ਤੋਂ ਸਟੱਡੀ ਨਹੀਂ ਹੋਈ, ਮੈਨੂੰ ਤੇ ਯਾਦ ਨਹੀਂ ਆ 20 ਸਾਲਾਂ 'ਚ ਹੋਈ ਹੋਵੇ। ਸਾਡੇ ਇੱਥੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਲੈ ਕੇ ਵੀ ਇੱਕ ਸਟੱਡੀ ਹੋਣੀ ਚਾਹੀਦੀ ਹੈ, ਜਿੱਦਾਂ ਨਸ਼ੇ ਵਾਲਾ ਸਰਵੇ ਆ, ਕਿ ਕੁੱਲ ਮਿਲਾ ਕੇ
ਇਹਨਾਂ 20 ਸਾਲਾਂ 'ਚ ਇਹਨਾਂ ਸਲੱਗਾਂ ਨੇ ਕਿੰਨੀਆਂ ਕੁ ਨੌਕਰੀਆਂ ਦਿੱਤੀਆਂ, ਔਰ ਕਿੰਨੇ ਕੁ ਸਾਡੇ ਮੁੰਡੇ ਕੁੜੀਆਂ ਜਿਹੜੇ ਪੜ੍ਹ ਲਿਖ ਕੇ ਸਿਰਫ ਤੇ ਸਿਰਫ ਇੱਕੋ ਹੀ ਕੰਮ ਕਰਦੇ ਆ, ਸਵੇਰ ਤੋਂ ਲੈ ਕੇ ਮੰਗਵਾ ਅਖਬਾਰ ਸ਼ਾਮ ਤੱਕ ਇਹੋ ਹੀ ਵਹਿੰਦੇ ਰਹਿੰਦੇ ਆ ਕਿ ਕਿਹੜੀ ਵੈਕੈਂਸੀ ਨਿਕਲੀ ਆ, ਕਿੱਥੇ ਸਾਡਾ ਦਾ ਲੱਗ ਸਕਦਾ, ਜਾਂ ਇਹ ਵਹਿੰਦੇ ਰਹਿੰਦੇ ਆ ਕਿਹੜਾ ਟਰੈਵਲ ਏਜੰਟ ਆ ਜਿਹੜਾ ਪੈਸੇ ਬਾਅਦ ਚ ਲੈਂਦਾ ਤੇ ਵੀਜ਼ਾ ਪਹਿਲਾਂ ਲਵਾਉਂਦਾ। ਜੀ ਜੀ, ਤਰਾਸਦੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਪੰਜਾਬ ਦੇ ਵਿੱਚ ਜਾਲੀ ਪੈਨਸ਼ਨਰਾਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚੀ, ਚਲੋ ਕਿਸੇ ਚੀਜ਼ ਤਾਂ ਵਾਧਾ ਹੋਇਆ? ਨਹੀਂ, ਜੇ ਏਦਾਂ ਹੀ ਵਾਧਾ ਹੁੰਦਾ ਰਹਿੰਦਾ ਤੇ ਖਜ਼ਾਨਾ ਪੱਕਾ ਹੀ ਵਾਧੇ ਪੈ ਜਾਣਾ ਸੀਗਾ। ਅੱਗੇ ਵਾਧੇ ਹੀ ਚੀਜ਼ ਮੁੱਕ ਜਾਂਦੀ ਹੈ ਤੇ ਨਿਹੰਗ ਸਿੰਘ ਕਹਿ ਦਿੰਦੇ ਨਾ ਫਲਾਣੀ ਚੀਜ਼ ਵਾਧੇ ਪੈ ਗਈ ਆ ਜੀ, ਫਿਰ ਉਹ ਵਾਧੇ ਪੈ ਜਾਣਾ ਸੀ, ਬਿਲਕੁਲ ਹੀ ਵਾਧੇ ਪੈ ਜਾਣਾ ਸੀਗਾ ਜਿਸ ਤਰੀਕੇ ਨਾਲ ਕੰਮ ਚੱਲਦਾ ਪਿਆ ਸੀਗਾ। ਦੇਖੋ, ਪੰਜਾਬ ਦੇ ਵਿੱਚ ਜਿਹੜੀ ਇਹ ਸਰਕਾਰ ਆਈ ਆ, ਇਸ ਸਰਕਾਰ ਨੇ ਕੁਝ ਚੰਗੇ ਕੰਮ ਵੀ ਕੀਤੇ ਆ, ਮੇਰੀ ਨਜ਼ਰ ਦੇ ਵਿੱਚ ਘੱਟੋ ਘੱਟ ਕੁਝ ਚੰਗੇ ਕੀਤੇ ਆ। ਇਹਨਾਂ ਨੇ ਇੱਕ ਜਿਹੜਾ ਚੰਗਾ ਕੰਮ ਕੀਤਾ ਸੀ ਉਹ ਇਹ ਕੀਤਾ ਕਿ ਜਿੰਨੇ ਪੰਜਾਬ ਦੇ ਪੈਨਸ਼ਨਰ ਆ, ਕੁੱਲ ਮਿਲਾ ਕੇ ਪੰਜਾਬ ਦੇ ਵਿੱਚ 18,62,000 ਦੇ ਕਰੀਬ ਪੈਨਸ਼ਨਰ ਸੀਗੇ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰਿਆਂ ਨੂੰ ਵੈਰੀਫਾਈਡ ਕਰਾਂਗੇ, ਸਾਰਿਆਂ ਦੀ ਵੈਰੀਫਿਕੇਸ਼ਨ ਕਰਵਾਵਾਂਗੇ, ਔਰ ਇਹ ਇਹਨਾਂ ਨੇ ਕਰਵਾ ਵੀ ਦਿੱਤਾ। ਹਾਲਾਂਕਿ 18,62,000 ਪੈਨਸ਼ਨਰਾਂ ਦੇ ਵਿੱਚੋਂ ਹਾਲੇ ਤੱਕ 93% ਦੀ ਵੈਰੀਫਿਕੇਸ਼ਨ ਹੋਈ ਆ, 7% ਹਾਲੇ ਬਕਾਇਆ ਨੇ। ਤਾਂ ਜਿਹੜੀ 93% ਦੀ ਵੈਰੀਫਿਕੇਸ਼ਨ ਹੋਈ ਆ, ਜਾਂਚ ਪੜਤਾਲ ਹੋਈ ਆ, ਉਹਦੇ ਚ ਤੁਸੀਂ ਆਪ ਹਿਸਾਬ ਲਾ ਲਓ ਕਿ 2,10,123 ਜਾਲੀ ਪੈਨਸ਼ਨਰ ਨਿਕਲੇ ਆ। ਯਾਨੀ 18 ਕੁੱਲ ਸੀਗੇ, 18 ਲੱਖ, 18 ਚੋਂ ਲਾ ਲਓ ਕਿ 9ਵਾਂ ਹਿੱਸਾ ਜਿਹੜਾ ਉਹ ਨਕਲੀਆਂ ਦਾ ਸੀਗਾ, ਫਰਜ਼ੀਆਂ ਦਾ ਸੀਗਾ ਜੀ। ਇਹਦੇ ਚ ਕਮਾਲ ਦੀ ਗੱਲ ਤੇ ਇਹ ਆ ਕਿ 65,743 ਉਹ ਸ਼ਖਸ ਸਨ ਜਿਹੜੇ ਧਰਮਰਾਜ ਕੋਲ ਚਲੇ ਗਏ, ਪਤਾ ਨਹੀਂ ਹੁਣ ਨਰਕ ਸੁਰਗ ਕਿਹੜੇ ਸੈਕਟਰ ਚ, ਕਿਹੜੇ ਸੈਕਟਰ ਚ ਰਹਿੰਦੇ ਹੋਣਗੇ, ਪਰ ਉਹਨਾਂ ਦੀ ਪੈਨਸ਼ਨ ਪਿੱਛੇ ਭੇਜੀ ਜਾਂਦੀ ਸੀ ਮਰਿਆਂ ਦੇ। 65,743 ਇਹ ਕਮਾਲ ਦਾ ਅੰਕੜਾ ਹੈ ਕਿ 65,000 ਕਿਸੇ ਰਾਜ ਦੇ ਵਿੱਚ ਮੁਰਦਾ ਹੀ ਪੈਨਸ਼ਨ ਲਈ ਜਾਂਦਾ। ਹਾਲੇ ਪੰਜਾਬੀ ਗਿਲਾ ਕਰਦੇ ਆ ਕਿ ਸੁਖਬੀਰ ਸਿੰਘ ਹੋਰਾਂ ਨੇ ਤਰੱਕੀ ਨਹੀਂ ਕੀਤੀ। ਇਹ ਕਿੱਡੀ ਵੱਡੀ ਤਰੱਕੀ ਆ ਕਿ ਅੰਬਰਾਂ ਨੂੰ ਪੈਨਸ਼ਨ ਚ ਤੁਰੀ ਜਾਂਦੀ ਆ। ਹੁਣ ਦੂਜੇ ਪਾਸੇ ਜਿੱਥੋਂ ਤੱਕ ਸਵਾਲ ਹੈ ਦੂਜੀਆਂ ਪੈਨਸ਼ਨਾਂ ਦਾ ਜਿਹੜੀਆਂ ਗਲਤ ਲੱਗੀਆਂ, ਜਿੱਦਾਂ 42,000 ਏਦਾਂ ਦੇ ਪੈਨਸ਼ਨਰ ਨਿਕਲੇ ਜਿਨ੍ਹਾਂ ਨੇ ਆਪਣੀ ਉਮਰ ਹੈ ਜਿਹੜੀ ਉਹ ਗਲਤ ਲਿਖਾਈ ਹੋਈ ਸੀ। ਮਸਲਨ ਕੋਈ 40-45 ਸਾਲ ਦਾ ਗੱਭਰੂ ਸੀ, ਉਹਨੂੰ ਸਰਪੰਚ ਨੇ ਵੇਖਿਆ ਕਿ ਇਹਨਾਂ ਦੇ ਟੱਬਰ ਚ 5-7 ਵੋਟਾਂ ਕਿਹਾ ਕਿ ਫਲਾਣਾ ਸਿਆ ਆ ਜਾ ਮੇਰੀ ਪੈਨਸ਼ਨ ਲਵਾ ਦੀ। ਉਹਨੇ ਕਿਹਾ ਕਿ ਮੇਰੀ ਤੇ ਉਮਰ ਨਹੀਂ ਆਉਂਦੀ। ਉਹਨੇ ਕਿਹਾ ਕਿ ਅਸੀਂ ਕਿਸ ਰੋਗ ਦੀ ਦਵਾ ਜੇ ਤੇਰੀ ਉਮਰ ਨਾ ਆਈ। ਉਹ 40-45 ਦਾ 5 ਮਿੰਟਾਂ ਚ ਉਹਨਾਂ ਨੇ 60-65 ਦਾ ਕਰਤਾ, ਬਣ ਗਿਆ ਪੈਨਸ਼ਨਰ। ਫਿਰ ਇਸੇ ਤਰ੍ਹਾਂ 45,000 ਉਹ ਲੋਕ ਨਿਕਲੇ ਆ ਜਿਨ੍ਹਾਂ ਦੇ ਪਤੇ ਹੀ ਸਹੀ ਨਹੀਂ, ਯਾਨੀ ਜਿਨ੍ਹਾਂ ਦੇ ਐਡਰੈਸ ਹੀ ਜਿਹੜੇ ਹਵਾਈ ਆ, ਉਹ ਕਿੱਥੇ ਰਹਿੰਦੇ ਆ, ਕਿੱਥੇ ਉਹਨਾਂ ਦਾ ਘਰ ਬਾਰ ਆ, ਕੋਈ ਪਤਾ ਨਹੀਂ, ਪਰ ਪੈਨਸ਼ਨ ਉਹ ਨਿਯਮਿਤ ਰੂਪ ਦੇ ਵਿੱਚ ਲੈਂਦੇ ਰਹੇ ਬੈਂਕਾਂ ਤੋਂ। ਫਿਰ 10,199 ਲੋਕ ਇਹੋ ਜਿਹੇ ਨਿਕਲੇ ਆ ਜਿਨ੍ਹਾਂ ਨੇ ਇਨਕਮ ਦਿਖਾਉਣ 'ਚ ਹੇਰਾਫੇਰੀ ਕੀਤੀ। ਮਸਲਨ ਕਿਸੇ ਕੋਲੇ ਪੈਲੀ ਤੇ ਹੈਗੀ ਹੈ 15-20 ਕਿੱਲੇ ਤੇ ਉਹ ਵੀ ਬਣ ਗਿਆ ਗਰੀਬ ਕਿ ਮੈਨੂੰ ਵੀ ਦਿਓ ਪੈਨਸ਼ਨ। ਤਾਂ 10,199 ਏਦਾਂ ਦੇ ਆ, ਔਰ 29,897 ਲੋਕ ਏਦਾਂ ਦੇ ਜਿਨ੍ਹਾਂ ਨੇ ਜ਼ਮੀਨ ਸੰਬੰਧੀ ਗਲਤ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਜ਼ਮੀਨ ਜਾਨੀ ਉਸ ਦਾਇਰੇ 'ਚ ਨਹੀਂ ਸੀ ਆਉਂਦੀ ਜਿੱਥੇ ਪੈਨਸ਼ਨ ਲੱਗਦੀ ਹੈ, ਉਹਨਾਂ ਨੇ ਜ਼ਮੀਨ ਘਟਾ ਕੇ ਦੱਸੀ, ਉਹਨਾਂ ਦੀ ਪੈਨਸ਼ਨ ਵੀ ਜਿਹੜੀ ਆ ਫਰਜ਼ੀ ਨਿਕਲੀ। ਹੁਣ ਜੇ 93% ਤੋਂ ਜਿਹੜੇ 7% ਰਹਿ ਗਏ ਆ ਉਹ ਵੀ ਜੋੜ ਦਈਏ ਤੇ ਮੇਰੇ ਖਿਆਲ ਦੇ ਨਾਲ ਸ਼ਗਨਾਂ ਦਾ 2.25 ਲੱਖ ਬਣ ਜਾਣਾ ਜਾਲੀ ਪੈਨਸ਼ਨਰਾਂ ਦਾ। ਸੋ ਇਹ ਬਹੁਤ ਵੱਡਾ ਅੰਕੜਾ। ਇਹਦੇ ਚ ਦੇਖੋ ਨਾ, ਹੁਣ ਜੇ ਮੰਨ ਲਓ 2 ਲੱਖ ਆ, 2,05,000 ਰੁਪਈਆ ਵੀ ਲੈਂਦੇ ਆ ਇੱਕ ਮਹੀਨੇ ਦਾ, ਕਿੰਨਾ ਬਣ ਗਿਆ 10 ਕਰੋੜ ਰੁਪਈਆ ਜੀ। ਸਾਲ ਦਾ ਕਿੰਨਾ ਬਣ ਗਿਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਇੱਕ ਉਹ ਸਟੇਟ ਜਿਹੜਾ ਬਿਲਕੁਲ ਆਰਥਿਕ ਪੱਖੋਂ ਕੰਗਾਲ ਹੋ ਗਿਆ, ਤੰਗਹਾਲ ਹੋ ਗਿਆ, ਉਹਦੇ ਵਿੱਚ ਏਡਾ ਵੱਡਾ ਰਗੜਾ ਬੰਨਿਆ ਜਾ ਰਿਹਾ ਸੀ। ਇਹ ਰਗੜਾ ਬੰਨਿਆ ਸਰਪੰਚਾਂ ਨੇ, ਆ ਜਿਹੜੇ ਸੈਕਟਰੀ ਪਟਵਾਰੀ, ਇਹ ਸਾਰਿਆਂ ਨੇ ਰਲ ਕੇ ਆ। ਹੁਣ ਇਹ ਨਹੀਂ ਹੋਣਾ ਚਾਹੀਦਾ ਕਿ ਕੈਪਟਨ ਇਹੋ ਹੀ ਕਰੇ, ਆ ਸਾਰਾ ਆਡਿਟ ਦਾ ਵੀ ਖਰਚਾ ਕਰਾ ਲਿਆ, ਸਾਰਾ ਕੁਛ ਕਰ ਲਿਆ ਕਰਾ ਲਿਆ ਤੇ ਲਓ ਜੀ ਆ ਪੈਨਸ਼ਨਾਂ ਕੱਟ ਦਿੱਤੀਆਂ। ਨਹੀਂ, ਇਹ ਹੋਣਾ ਚਾਹੀਦਾ ਕਿ ਜਿਨ੍ਹਾਂ ਨੇ ਇਹ ਲੱਸੀ ਪੀਤੀ ਆ,
ਜਿਨ੍ਹਾਂ ਨੇ ਮੁੜ ਕੇ ਉਤੋਂ ਛਿੜੀ ਵੀ ਚੱਕੀ ਆ, ਇਹਨਾਂ ਸਾਰਿਆਂ ਤੋਂ ਵਸੂਲੀ ਹੋਣੀ ਚਾਹੀਦੀ ਆ। ਸਰਪੰਚ ਵੀ ਲੱਭਣੇ ਚਾਹੀਦੇ ਆ, ਔਰ ਸਰਪੰਚਾਂ ਦੇ ਉੱਤੇ ਬੈਠੇ ਜਿਹੜੇ ਮੂਰੇ ਲੋਕ ਜਿਨ੍ਹਾਂ ਨੇ ਇਹ ਵੇਖ ਕੇ ਕਿ ਸਰਪੰਚ ਨਾ ਕਿਤੇ ਗੁੱਸੇ ਹੋ ਜਾਵੇ ਜਾਂ ਸਰਪੰਚ ਦੇ ਉੱਤੇ ਬੈਠਾ ਜਥੇਦਾਰ ਨਾਲ ਗੁੱਸਾ ਹੋ ਜਾਵੇ, ਉਹਨਾਂ ਨੇ ਸਹੀ ਪਾਈ ਆ, ਇਹ ਲੋਕ ਵੀ ਵਿੱਚ ਠੋਕਣੇ ਚਾਹੀਦੇ ਆ। ਇੱਕ ਬਹੁਤ ਵੱਡਾ ਫਰਾਡ ਆ, ਇਸ ਫਰਾਡ ਦੇ ਜਿੰਨੇ ਵੀ ਦੋਸ਼ੀ ਆ ਸਜ਼ਾ ਮਿਲਣੀ ਚਾਹੀਦੀ ਆ। ਨਹੀਂ ਤੇ ਫਿਰ ਇਹਨਾਂ ਨੇ ਵੀ ਹੋਰ ਥੋੜੇ ਦਿਨਾਂ ਨੂੰ ਉਹ ਕੁਝ ਕਰਨ ਲੱਗ ਪੈਣਗੇ ਕਿ ਪਿਛਲਾ ਤਾਂ ਕੁਛ ਨਹੀਂ ਸੀ ਹੋਇਆ, ਅਸੀਂ ਵੀ ਆਪਣੇ ਘੱਟੋ ਘੱਟ ਸਰਪੰਚੀ ਵਾਲੇ ਵੋਟ ਤੇ ਪੱਕੇ ਕਰ ਲਈਏ। ਬਿਲਕੁਲ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਪ੍ਰੋਫੈਸਰ ਸਾਧੂ ਸਿੰਘ ਦਾ PA ਕਹਿੰਦੇ ਲਾ ਗਿਆ ਉਹਨਾਂ ਨੂੰ ਲੱਖਾਂ ਦਾ ਥੁੱਕ। ਉਹ ਇਹ ਤੇ ਜੀ ਸਾਧੂ ਹੀ ਨਿਕਲਿਆ ਬਿਲਕੁਲ ਬੰਦਾ। ਦੇਖੋ ਆਪਣਾ ATM ਕਹਿੰਦਾ ਮੈਂ ਫੜਾਇਆ ਸੀ ਆਪਣੇ PA ਨੂੰ, ਲੈ ਕਾਕਾ ਤੂੰ ਵੇਲੇ ਵੇਲੇ ਪੈਸੇ ਕਢਾ ਕੇ ਲਿਆ ਦਿਆ ਕਰ ਮੈਨੂੰ। ਔਰ ATM ਕਿਹੜਾ ਪਰਸਨਲ ATM ਨਹੀਂ ਫੜਾਇਆ, ਜਿਹੜਾ ਇਹਨਾਂ ਦਾ ਮੈਂਬਰ ਪਾਰਲੀਮੈਂਟ ਵਾਲਾ ਲੋਕ ਸਭਾ ਦਾ ਖਾਤਾ ਹੁੰਦਾ ਉਹਦਾ ATM ਫੜਾ ਛੱਡਿਆ। ਦੱਸੋ ਹੁਣ ਸਾਧੂ ਸਿੰਘ ਹੋਰੀ ਜਾ ਕੇ ਸਾਧਗਿਰੀ ਦੇ ਨਾਲ ਦੱਸਦੇ ਪਏ ਆ ਕਿ ਉਹ ਜਿਹੜਾ ਮੇਰਾ PA ਸੀਗਾ ਜੀ ਗੁਰਸੇਵਕ ਸਿਉ, ਉਹ 33,13,267 ਰੁਪਏ ਦੀ ਮੈਨੂੰ ਥੁੱਕ ਲਾ ਗਿਆ, ਕਢਾ ਕੇ ਲੈ ਗਿਆ। ਹੁਣ ਉਹਦੇ ਖਿਲਾਫ ਇਹਨਾਂ ਨੇ ਮੁਕੱਦਮਾ ਦਰਜ ਕਰਾ ਦਿੱਤਾ 406 420। ਹੁਣ ਲੋਕ ਆ ਜਿਹੜੇ ਉਹ ਇਸ ਕੋਲੋਂ ਬੜੇ ਪਰੇਸ਼ਾਨ ਹੈ ਕਿ ਸਾਧੂ ਸਿੰਘ ਏਡਾ ATM ਕਿੱਡਾ ਕੋ ਭਾਰਾ ਲਈ ਫਿਰਦੇ ਸੀ ਜੋ ਉਹਨਾਂ ਤੋਂ ਚੱਕਿਆ ਨਹੀਂ ਸੀ ਜਾਂਦਾ। ਜੇ ਬਿਮਾਰ ਸ਼ਮਾਰ ਆ ਤਾਂ ਘੱਟੋ ਘੱਟ ਆਪਣੇ ਟੈਲੀਫੋਨ ਤੇ ਅਲਰਟ ਮੈਸੇਜ ਵਾਲਾ ਉਹ ਸਿਸਟਮ ਹੀ ਲਾ ਰੱਖਦੇ, ਪਤਾ ਤੇ ਲੱਗਦਾ ਕਿ ਕਿੰਨੇ ਕਢਾ ਰਹੇ ਆ। ਉਹਨਾਂ ਦੇ ਟੈਲੀਫੋਨ ਤੇ ਮੈਸੇਜ ਹੀ ਨਾ ਆਇਆ ਹੋਊਗਾ। ਇੱਕ ਮੈਂਬਰ ਪਾਰਲੀਮੈਂਟ ਦਾ ਜਿਹੜਾ ਸਿਮ ਆ ਉਹ ਖਾਤੇ ਨਾਲ ਨਾ ਲਿੰਕ ਹੋਊਗਾ, ਸਮਝ ਤੋਂ ਪਰੇ ਦੀ ਗੱਲ ਆ। ਲੋਕ ਤੇ ਵੀ ਕਹਿੰਦੇ ਆ ਕਿ ਜਿਨ੍ਹਾਂ ਤੋਂ ATM ਹੀ ਨਹੀਂ ਚੱਲਦਾ ਉਹ ਆਪਣਾ ਇਲਾਕਾ ਕਿਵੇਂ ਚਲਾਉਣਗੇ, ਜਿਨ੍ਹਾਂ ਤੋਂ ATM ਹੀ ਨਹੀਂ ਸੰਭਦਾ ਉਹ ਲੋਕ ਸਭਾ ਕਿਵੇਂ ਸੰਭਾਲਣਗੇ। ਵੈਸੇ ਕਮਾਲ ਦੀ ਗੱਲ ਆ, ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਮੈਨੂੰ ਤੇ ਅਜੀਬੋ ਗਰੀਬ ਲੱਗਦੇ ਆ। ਖਾਲਸਾ ਜੀ ਬੋਲੇ ਸੀ ਪਹਿਲਾਂ, ਪੂਰਨ ਫਿਲਮ ਪਹਿਲਾਂ ਤੇ ਅਪਲੋਡ ਹੋ ਗਈ ਉਹਨਾਂ ਦੇ ਨੰਬਰ ਤੋਂ, ਤੇ ਮੁੜ ਕੇ ਕਹਿੰਦੇ ਜੀ ਮੇਰੇ ਤੋਂ ਤਾਂ ਮੋਬਾਇਲ ਨਹੀਂ ਸੰਭਦਾ, ਮੋਬਾਇਲ ਕਿਸੇ ਜਵਾਕ ਦੇ ਹੱਥ ਲੱਗ ਗਿਆ ਸੀ ਉਹਨੇ ਕਰਤੀ। ਇੱਕ ਕੋਲੋਂ ਮੋਬਾਇਲ ਨਹੀਂ ਸੰਭਦਾ ਪਿਆ, ਦੂਜੇ ਕੋਲ ATM ਨਹੀਂ ਸੰਭਦਾ ਪਿਆ। ਸੋ ਮੈਨੂੰ ਲੱਗਦਾ ਕਿ ਰਲ ਮਿਲ ਕੇ ਫਿਰ ਲੋਕਾਂ ਨੇ ਇਹਨਾਂ ਨੂੰ ਅਗਲੀ ਵਾਰੀ ਸਾਂਭ ਦੇਣਾ, ਇਹਨਾਂ ਨੂੰ ਆਪਣੀਆਂ ਚੀਜ਼ਾਂ ਦੀ ਸੰਭਾਲ ਰੱਖਣੀ ਪੈਣੀ ਆ। ਜੀ ਮਿੰਟੂ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।